ਜਿਹੜਾ ਸ਼ਾਈਨਿੰਗ ਇੰਡੀਆ ਦੇ ਥੱਲੇ ਵਾਜਪਾਈ ਨੇ ਕੈਂਪੇਨ ਸ਼ੁਰੂ ਕੀਤਾ ਸੀ, ਮੋਦੀ ਤੱਕ ਪਹੁੰਚਦੇ ਆ, ਉਹ ਜਿਹੜਾ ਫਿਰ ਵਿਸ਼ਵ ਗੁਰੂ ਭਾਰਤ ਸੁਪਰ ਪਾਵਰ, ਇਸ ਸਾਰੇ 'ਚ ਕਿਵੇਂ ਝੂਠ ਆਪਣੇ ਲੋਕਾਂ ਨੂੰ ਤਾਂ ਪਰੋਸਿਆ ਵੋਟਾਂ ਲੈਣ ਲਈ, ਜਿਹੜੇ ਪਰੋਸਦੇ ਹੀ ਨੇ, ਪਰ ਈਵਨ ਇੰਟਰਨੈਸ਼ਨਲੀ ਵੀ ਕਿਵੇਂ ਜਿਹਨੂੰ ਕਹਿੰਦੇ ਨੇ ਕਿ ਅੱਖਾਂ 'ਚ ਘੱਟਾ ਪਾਇਆ ਬਾਹਰਲੀਆਂ ਤਾਕਤਾਂ। ਪਰ ਚਾਈਨਾ ਨੂੰ ਇਹੀ ਨਹੀਂ ਕਿ ਅਮਰੀਕਨ ਨੀਤੀ ਘਾੜਿਆਂ ਨੇ ਇੰਡੀਆ ਨੂੰ ਓਵਰ ਐਸਟੀਮੇਟ ਕੀਤਾ, ਉਹਨਾਂ ਨੇ ਚਾਈਨਾ ਨੂੰ ਵੀ ਅੰਡਰ ਐਸਟੀਮੇਟ ਕੀਤਾ। ਸੋ ਇਹ ਇਹਦੀ ਜਿਹੜੀ ਮੋਦੀ ਦੀ ਐਗਰੈਸਿਵ ਪਹੁੰਚ ਦੇ ਥੱਲੇ ਦੁਨੀਆ 'ਚ ਵਿਸ਼ਵ ਗੁਰੂ ਬਣਨ ਦਾ ਚਾਹ, ਉਹਦੇ 'ਚ ਚੀਨ ਤੋਂ ਵੀ ਜੁੱਤੀਆਂ ਖਾ ਲਈਆਂ, ਆਪਣਾ ਇਲਾਕਾ ਵੀ ਗਵਾਇਆ ਜੋ ਗਲਵਾਨ ਵੈਲੀ 'ਚ ਹੋਇਆ, ਔਰ ਲਿਆ ਕੇ ਉਹਨਾਂ ਨੂੰ ਉਹਨਾਂ ਦੀ 50-60 ਹਜ਼ਾਰ ਫੌਜ ਚੀਨ ਦੀ ਆਪਣੇ ਕੰਟੋਨਮੈਂਟਸ ਦੇ ਵਿੱਚ ਉੱਥੇ ਉਹਨਾਂ ਨੇ ਬਣਾ ਕੇ ਪਰਮਾਨੈਂਟ ਅੱਡੇ ਕੱਢ ਕੇ ਬਹਿ ਗਏ। ਇਹਨਾਂ ਦੇ ਫੌਜੀ ਜਨਰਲ ਕਹਿ ਰਹੇ ਸੀ ਜੀ ਅਸੀਂ ਡਬਲ ਡਾਕਟਰੀਨ ਵਾਰ, ਡਬਲ ਟੂ ਵੇ ਡਾਕਟਰੀਨ, ਇੱਕੋ ਵੇਲੇ ਸਾਡੀ ਫੌਜ ਚੀਨ ਔਰ ਪਾਕਿਸਤਾਨ ਦੋਨਾਂ ਦਾ ਮੁਕਾਬਲਾ ਕਰੇਗੀ। ਲੇਕਿਨ ਇਹਨਾਂ ਨੇ ਇਨਫੈਕਟ ਉਹਨਾਂ ਦੋਨਾਂ ਨੂੰ ਇਕੱਠੇ ਕਰ ਦਿੱਤਾ ਤੇ ਭਾਰਤ ਵਾਲਿਆਂ ਨੇ ਵੱਡੇ ਵੱਡੇ ਜਿਹੜੇ ਨੇ ਉਹ ਢੋਲ ਵਜਾਣੇ ਸ਼ੁਰੂ ਕਰਤੇ ਕਿ ਜਿਹੜੇ ਹੁਣ ਚਾਈਨਾ ਦੇ ਵਿੱਚ ਇਨਵੈਸਟਰ ਨੇ ਜਿਨ੍ਹਾਂ ਨੇ ਕੀਤਾ, ਉੱਥੋਂ ਨਿਕਲ ਕੇ ਭਾਰਤ ਆਣਗੇ, ਉੱਥੇ ਫੁੱਟੀ ਕੌਡੀ ਨਹੀਂ ਆਈ। ਤੇ ਹਾਲ ਇਹ ਹੋਇਆ ਵੀ ਭਾਰਤ ਇੰਨੀ ਬੁਰੀ ਤਰ੍ਹਾਂ ਕਲੈਪਸ ਹੋਇਆ। ਆਰਟੀਕਲ ਹੈ ਏਸ਼ੀਆ ਟਾਈਮਸ ਦਾ, ਉਹਨਾਂ ਨੇ ਕਿਹਾ ਕਿ ਵੀ ਇਹ ਆਫਟਰ ਦਾ ਮੋਦੀ ਗਵਰਨਮੈਂਟ ਫੇਲ ਟੂ ਕੰਬੈਟ the second wave of COVID-19, India is dismissed in the Western world. The Western refocus on India now in the West is the realization of Western strategists that they made a mistake to project India as a global player. ਕਿਹਾ ਜੀ ਉਹਨਾਂ ਦੇ ਆ ਸਾਰੇ ਹੀ ਥਿੰਕ ਟੈਂਕ ਬਿਊਰੋਕਰੈਟ ਜਦੋਂ ਇਦਾਂ ਦੀਆਂ ਢੀਂਗਾਂ ਮਾਰਦੇ ਸੀ ਤਾਂ ਮੈਨੂੰ ਇਹ ਲੱਗਦਾ ਸੀ ਵੀ ਇਹ ਕਿਹੜੇ ਪਰਿਦੇਸ਼ 'ਚ ਰਹਿੰਦੇ ਨੇ, ਇਹਨਾਂ ਨੂੰ ਜ਼ਮੀਨੀ ਹਕੀਕਤ ਆਪਣਾ ਅਹਿਸਾਸ ਨਹੀਂ ਹੈ ਕਿ ਵੀ ਇਹਨਾਂ ਦੀ ਔਕਾਤ ਕੀ ਹੈ। ਕੱਚ ਘਰੜ ਲੀਡਰਾਂ ਦੇ ਗਪੌੜ ਸੁਣ ਕੇ ਤੁਸੀਂ ਆਪਣਾ ਕਨਕਲੂਜਨ ਕੱਢ ਰਹੇ ਹੋ। ਇੰਡੀਆ ਦਾ ਕੋਈ ਰੋਲ ਵਰਲਡ ਸਟੇਜ ਤੇ ਨਹੀਂ ਹੈ, ਤੁਹਾਡੀ ਔਕਾਤ ਹੀ ਨਹੀਂ ਹੈ। ਕਿ ਮੋਦੀ ਉਹ ਝੂਠੀ ਮੁੱਠੀ ਸਮਝਣ ਲੱਗ ਗਿਆ ਵੀ ਟਰੰਪ ਵਾਕਿਆ ਹੀ ਉਹਨੂੰ ਬਹੁਤ ਮਹਾਨ ਲੀਡਰ ਸਮਝਦਾ ਹੈ। ਅਮਰੀਕਨ ਸਟ੍ਰੈਟੇਜਿਸਟਸ ਆਰ ਵੈਲ ਅਵੇਅਰ that Indian political leaders and high ranking government officials ਕਿ ਵੀ ਇਹ ਆਪਣੇ ਬਣਾਏ ਆਪਣੇ ਹੀ ਝੂਠ ਦੇ ਨਸ਼ੇ ਦੇ ਵਿੱਚ ਰਹਿੰਦੇ ਨੇ, ਔਰ ਉਹ ਸਮਝਦੇ ਨੇ ਵੀ ਵਾਕਿਆ ਹੀ ਅਸੀਂ ਸੁਪਰ ਪਾਵਰ ਹਾਂ, ਵਾਕਿਆ ਹੀ ਅਸੀਂ ਵਿਸ਼ਵ ਗੁਰੂ, ਕਿਉਂਕਿ ਸਾਰੀ ਉਹਨਾਂ ਦੀ ਬ੍ਰਾਹਮਣਵਾਦ ਹੈ ਹੀ ਝੂਠ ਤੇ ਖੜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਯੂਜ਼ਾ ਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आनू प्रोग्राम सच्चो सच विच बहुत शुक्रिया। जी राज साहब, आज 25 जून 2021 11 ਹਾਰਡ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਰਾਜ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਟੈਲੀਵਿਜ਼ਨ ਕੈਨੇਡਾ, ਰੋਕੂ, ਚਾਤੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਸੋ ਅਸੀਂ ਤੁਹਾਨੂੰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਵਿਊਅਰਸ TV84 ਵੱਲੋਂ ਇਹ ਜੂਨ ਦਾ ਸਾਰਾ ਮਹੀਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣਾ ਜਿਹੜਾ ਸੁਨੇਹਾ ਹੈ ਉਹ ਪ੍ਰੋਗਰਾਮ ਸੱਚੋ ਸੱਚ ਰਾਹੀਂ ਇਸ ਸ਼ਹੀਦੀ ਮਹੀਨੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਸਪਾਂਸਰਸ਼ਿਪ ਕਰਨ ਲਈ ਤੁਸੀਂ ਸਾਡੇ ਨੰਬਰ 5166191984 ਰਾਹੀਂ ਸੰਪਰਕ ਕਰ ਸਕਦੇ ਹੋ ਸਾਨੂੰ, ਤੇ ਨਾਲ ਹੀ WhatsApp ਸੇਮ ਨੰਬਰ ਤੇ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ sos@tv.tv ਤੇ।
ਸੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਖਾਲਸਾ ਕਿਚਨ ਐਂਡ ਬਾਥ ਸ਼ੋਰੂਮ ਵੱਲੋਂ। ਸੋ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸੋ ਨਿਊ ਜਰਸੀ ਦੇ ਸਾਊਥ ਬੋਰਡਨ ਟਾਊਨਸ਼ਿਪ ਵਿੱਚ ਸਥਿਤ ਇਹ ਜਿਹੜਾ ਲੋਕਲ ਫੈਮਿਲੀ ਓਨਡ ਬਿਜ਼ਨਸ ਜਿਹੜਾ ਰਸੋਈ ਅਤੇ ਬਾਥਰੂਮ ਦੀਆਂ ਤੁਹਾਡੀਆਂ ਜਿਹੜੀਆਂ ਲੋੜਾਂ ਨੇ, ਜਿਵੇਂ ਕਿ ਟਾਇਲਸ, ਕੈਬਨਟਸ, ਕਾਊਂਟਰ ਟਾਪਸ ਜਿਹੜੇ ਹੈਗੇ ਨੇ, ਇੱਕੋ ਥਾਂ ਜਿਹੜੀਆਂ ਪੂਰੀਆਂ ਜਿਹੜੀਆਂ ਤੁਹਾਡੀਆਂ ਲੋੜਾਂ ਨੇ ਉਹ ਹੋ ਸਕਦੀਆਂ। ਸੋ ਖਾਲਸਾ ਕਿਚਨ ਐਂਡ ਬਾਥ ਕੋਲ ਜਿਹੜੀਆਂ ਨੇ 300 ਤੋਂ ਵਧੇਰੇ ਡਿਜ਼ਾਈਨ ਅਤੇ 75 ਤੋਂ ਵੱਧ ਕਲਰ ਕੰਬੀਨੇਸ਼ਨ ਜਿਹੜਾ ਹੈਗਾ ਉਹਨਾਂ ਕੋਲ ਹੈਗਾ। ਸੋ ਤੁਹਾਡੀਆਂ ਲੋੜਾਂ ਮੁਤਾਬਕ ਜਿਹੜੀ ਹੈ ਤੁਹਾਡੀ ਰਸੋਈ ਆ ਉਹ ਤਿਆਰ ਕਰ ਸਕਦੇ ਨੇ। ਸੋ ਕਿਚਨ ਅਤੇ ਬਾਥਰੂਮ ਦੇ ਹਰ ਤਰ੍ਹਾਂ ਦੇ ਕੰਮ ਲਈ ਤੁਸੀਂ ਜਿਹੜਾ ਨਿਊ ਜਰਸੀ ਸਥਿਤ ਖਾਲਸਾ ਕਿਚਨ ਐਂਡ ਬਾਥ ਸ਼ੋਰੂਮ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਖਾਲਸਾ ਕਿਚਨ ਐਂਡ ਬਾਥ ਸ਼ੋਰੂਮ ਦੇ ਜਿਹੜੇ ਮਾਲਕ ਨੇ, ਪੰਥਦਰਦੀ ਨੇ ਸਾਡੇ ਵੀਰ ਸਰਦਾਰ ਗੁਰਦਿਆਲ ਸਿੰਘ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਹੁਣ ਆਪਾਂ ਆਪਣੇ ਜਿਹੜਾ ਮੇਨ ਇਸ਼ੂ ਹੈ ਉਸ ਵੱਲ ਮੁੜਦੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤੀ ਜਿਹੜੇ ਲੀਡਰਾਂ ਵੱਲੋਂ ਸਮੇਂ-ਸਮੇਂ ਜਿਹੜਾ ਭਾਰਤ ਦੇ ਵਿਸ਼ਵ ਗੁਰੂ ਹੋਣ ਅਤੇ ਸੁਪਰ ਪਾਵਰ ਬਣਨ ਦੀਆਂ ਜਿਹੜੀਆਂ ਡਿੰਗਾਂ ਨੇ ਉਹ ਲਗਾਤਾਰ ਮਾਰੀਆਂ ਜਾਂਦੀਆਂ ਨੇ। ਸੋ ਏਸ਼ੀਆ ਟਾਈਮਜ਼ ਵਿੱਚ ਛਪਿਆ ਇੱਕ ਆਰਟੀਕਲ ਭਾਰਤ ਦੀ ਹਕੀਕਤ ਬਿਆਨ ਕਰਦਾ ਨਜ਼ਰ ਜਿਹੜਾ ਉਹ ਆ ਰਿਹਾ ਹੈ। ਇਸ ਆਰਟੀਕਲ ਦਾ ਅਨੁਮਾਨ ਹੈ ਕਿ ਭਾਰਤ ਦੁਨੀਆ ਵਿੱਚ ਨਾ ਕਦੀ ਕੁਝ ਸੀ ਅਤੇ ਨਾ ਕੁਝ ਹੈ ਤੇ ਨਾ ਹੀ ਕੁਝ ਹੋਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਵੀ ਤੁਹਾਡੀ ਆਵਾਜ਼ 'ਚ ਆਵਾਜ਼ ਰਲਾਉਂਦੇ ਹਾਂ। ਵੀਰ ਗੁਰਦਿਆਲ ਸਿੰਘ ਸਾਡੇ ਪੰਥਦਰਦੀ ਵੀਰ ਨੇ, ਪਿਛਲੇ ਲਗਭਗ 30 ਸਾਲ ਤੋਂ ਉਹਨਾਂ ਦੀ ਕੰਟਰੀਬਿਊਸ਼ਨ ਪੰਥਕ ਹਲਕਿਆਂ 'ਚ ਵੀ ਰਹੀ। ਉਹਨਾਂ ਦੇ ਬੱਚੇ ਬੇਟੇ ਸਿੱਖੀ ਸਰੂਪ 'ਚ ਬੜੇ ਹੋਣਹਾਰ ਔਰ ਪੂਰੇ ਪੰਥਕ ਦਰਦ ਵਾਲੇ ਨੇ। ਪਹਿਲਾਂ ਉਹ ਨਿਊਯਾਰਕ ਰਹਿੰਦੇ ਸਨ, ਹੁਣ ਨਿਊ ਜਰਸੀ ਮੂਵ ਕੀਤੇ ਨੇ ਔਰ ਉਹਨਾਂ ਨੇ ਆਪਣਾ ਚੰਗਾ ਕਾਰੋਬਾਰ ਐਸਟੈਬਲਿਸ਼ ਕੀਤਾ ਹੈ। TV 84 ਨਾਲ ਉਹ ਬਹੁਤ ਪਿਆਰ ਕਰਦੇ ਨੇ ਔਰ ਸਾਡੇ ਪ੍ਰਤੀ ਵੀ ਉਹਨਾਂ ਦਾ ਪਿਛਲੇ 3 ਦਹਾਈਆਂ ਤੋਂ ਲਗਾਤਾਰ ਜਿਹੜਾ ਹੈ ਉਹ ਪਿਆਰ ਵੀ ਹੈ ਔਰ ਫੁੱਲੀ ਸਪੋਰਟ ਵੀ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਅਸੀਂ ਮੈਂਸ਼ਨ ਕੀਤਾ ਸੀ ਕਿ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ 'ਚ ਜਿਹੜਾ TV 84 ਲਈ ਫੰਡ ਰੇਜ਼ਿੰਗ ਡਰਾਈਵ ਸੀ ਔਰ ਇਸ ਐਫਰਟ ਨੂੰ ਸਕਸੈਸਫੁਲ ਬਣਾਉਣ ਲਈ ਵੀਰ ਸੁਖਦੇਵ ਸਿੰਘ ਗਿੱਲ, ਵੀਰ ਸੁਖਵਿੰਦਰ ਸਿੰਘ ਹੰਸਰਾ, ਸਾਡੇ TV 84 ਦੇ ਬਿਊਰੋ ਚੀਫ ਮਨਵੀਰ ਸਿੰਘ, ਵੀਰ ਸਤਨਾਮ ਸਿੰਘ ਔਰ ਉਹਨਾਂ ਦੀ ਵੀਰ ਰਣਜੀਤ ਸਿੰਘ ਮਾਨ, ਇਹ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਔਰ ਜਿਹੜਾ ਸਾਨੂੰ ਉੱਥੋਂ ਸੁਨੇਹਾ ਮਿਲਿਆ ਉਸ ਮੁਤਾਬਕ ਜਿਹੜੇ ਪ੍ਰੋਗਰਾਮ ਦੇ ਸਰੋਤੇ ਸੀ ਟੋਰਾਂਟੋ, ਮੌਂਟਰੀਆਲ, ਓਟਵਾ ਤੱਕ, ਉਹਨਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਔਰ ਅਸੀਂ ਜਿੱਥੇ ਆਰਗੇਨਾਈਜ਼ਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਉੱਥੇ ਆਪਣੇ ਸਾਰੇ ਹੀ ਉਹਨਾਂ ਵੀਰਾਂ ਭੈਣਾਂ ਦਾ, ਕਿਉਂਕਿ ਅੱਜ ਦੀ ਆਵਾਜ਼ ਪ੍ਰੋਗਰਾਮ ਨਾਲ ਮੇਰੀ ਵੀ ਲਗਭਗ 25 ਸਾਲ ਦੀ ਸਾਂਝ ਹੈ। ਹਰ ਬੁੱਧਵਾਰ ਮੈਂ ਸਰੋਤਿਆਂ ਦੇ ਜਿਹੜਾ ਰੂਬਰੂ ਹੁੰਦਾ ਔਰ ਇਹ ਇੱਕ ਜਿਵੇਂ ਅਸੀਂ ਦੇਖਦੇ ਹਾਂ ਕਿ ਬਹੁਤ ਵਾਰ ਰੁਕਾਵਟਾਂ ਵੀ ਹੁੰਦੀਆਂ ਨੇ, ਕਈ ਵਾਰ ਕੁਝ ਘਟਨਾਵਾਂ ਉਦਾਸੀ ਦੇਣ ਵਾਲੀਆਂ ਵੀ ਹੁੰਦੀਆਂ, ਪਰ ਸਾਡੀ ਸਟਰੈਂਥ ਉਹੀ ਵੀਰ ਭੈਣਾਂ ਨੇ ਜਿਹੜੇ ਸਮਝਦੇ ਨੇ ਕਿ ਇਹ ਡਗਰ ਬੇਸ਼ੱਕ ਖੰਨਿਓ ਤਿੱਖੀ ਵਾਲੋਂ ਨਿੱਕੀ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਤੱਤੇ ਰੇਤ ਤੇ ਜਿਹੜਾ ਪੈਰ ਧਰਨ ਵਾਂਗ ਹੈ, ਕਿਉਂਕਿ ਬਹੁਤ ਵਾਰ ਲੋਕ ਆਪਣੀ ਜਿਹੜੀ ਹੈ ਉਹ ਆਸਾਨੀਆਂ ਦੇਖਦੇ ਨੇ ਜਾਂ ਉਸ ਰਸਤੇ 'ਤੇ ਤੁਰਨਾ ਚਾਹੁੰਦੇ ਨੇ ਜਿਹੜਾ ਕਨਫਰੰਟੇਸ਼ਨ ਦਾ ਨਾ ਹੋਏ, ਜਿਹੜਾ ਸਭ ਨੂੰ ਖੁਸ਼ ਕਰਨ ਦਾ ਹੋਏ। ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸੱਚ ਦੇ ਰਸਤੇ 'ਤੇ ਤੁਰਨਾ, ਜਿੱਥੇ ਇਸ ਦੀਆਂ ਆਪਣੀਆਂ ਜਿਹੜੀਆਂ ਨੇ ਉਹ ਰੁਕਾਵਟਾਂ ਹੁੰਦੀਆਂ ਨੇ, ਉੱਥੇ ਸੱਚ ਦਾ ਭਾਰ ਵੀ ਹੁੰਦਾ ਔਰ ਹਮੇਸ਼ਾ ਜਿੱਥੇ ਵੀ ਜਿਹੜੇ ਸੱਚ ਨੂੰ ਪਿਆਰ ਕਰਨ ਵਾਲੇ ਨੇ ਉਹ ਸਮਝਦੇ ਨੇ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਹੱਲ ਬਾਕੀ ਨਹੀਂ ਬਚਿਆ। ਇੱਕ ਲਾਈਨ 'ਚ ਅੰਗਰੇਜ਼ੀ 'ਚ ਕਹਿਣਾ ਹੋਏ ਕਿ ਖਾਲਿਸਤਾਨ ਦਾ ਓਨਲੀ ਸੋਲੂਸ਼ਨ। ਔਰ ਉਹ ਵੀਰ ਭੈਣਾਂ ਇਹ ਵੀ ਸਮਝਦੇ ਨੇ ਕਿ ਅੱਜ ਦੀ ਦੁਨੀਆ ਦੇ ਵਿੱਚ ਜੇ ਕੋਈ ਸਭ ਤੋਂ ਤਾਕਤਵਰ ਹਥਿਆਰ ਹੈ ਤੇ ਉਹ ਮੀਡੀਆ ਹੈ ਔਰ ਮੀਡੀਆ ਦੇ ਵਿੱਚ ਜਦੋਂ ਤੱਕ ਤੁਸੀਂ ਹਕੂਮਤ ਦੇ ਜ਼ੁਲਮ ਨੂੰ, ਉਹਨਾਂ ਦੇ ਝੂਠੇ ਨੈਰੇਟਿਵ ਨੂੰ ਚੈਲੰਜ ਨਹੀਂ ਕਰਦੇ, ਆਪਣਾ ਨੈਰੇਟਿਵ ਨਹੀਂ ਦਿੰਦੇ, ਤੇ ਬਾਕੀ ਆਮ ਲੋਕ ਤਾਂ ਕਬੂਲਦੇ ਨੇ ਜੋ ਅਸਰ ਮੀਡੀਆ 'ਚ ਚੱਲ ਰਿਹਾ ਹੁੰਦਾ। ਜੇ ਅਸੀਂ ਕਿਹਾ ਸੀ ਕਿ ਵੀ ਤੁਸੀਂ ਹੁਣੇ IP ਬਾਕਸ ਤੇ ਜਾ ਕੇ ਦੇਖੋ 300+ ਪੰਜਾਬੀ ਚੈਨਲ ਨੇ ਜਿਹੜੇ ਪੰਜਾਬੀਅਤ ਦੇ ਨਾਂ ਥੱਲੇ ਗੰਦ ਵੀ ਪਰੋਸ ਰਹੇ ਨੇ। ਜਸਟ ਉਸ ਕਿਸਮ ਦੀ ਜਿਹੜੀ ਹੈ ਉਹਨਾਂ ਦੀ ਹੈ ਕਿ ਭਾਈ ਉਹਨਾਂ ਨੇ
ਜਿਹੜਾ ਉਸ ਚੋਂ ਪੈਸੇ ਬਣਾਉਣੇ ਨੇ। ਔਰ ਅਸੀਂ ਸਮਝਦੇ ਹਾਂ ਸਾਡੀਆਂ ਡਿਫਿਕਲਟੀਜ਼ ਵੀ ਸਾਰੀਆਂ ਨੇ, ਲੇਕਿਨ ਇਹਦੇ ਬਾਵਜੂਦ ਮੈਂ ਕਦੇ ਵੀ ਨਾ ਨਿਰਾਸ਼ਤਾ ਵੱਲ ਹੈ ਔਰ ਆਪਣੇ ਗੁਰੂ ਤੇ ਵੀ ਭਰੋਸਾ ਹੈ ਔਰ ਆਪਣੇ ਪੰਥ ਤੇ, ਆਪਣੇ ਵੀਰਾਂ ਭੈਣਾਂ ਤੇ, ਕਿ ਅਸੀਂ ਫਕੀਰਾਂ ਵਾਂਗ ਖਾਲੀ ਹੱਥ ਦਸੰਬਰ 2012 ਦੇ ਵਿੱਚ ਨਿਊਯਾਰਕ ਸ਼ਹਿਰ ਆਏ ਔਰ ਸਾਊਂਡ ਵਿਊ ਬ੍ਰਾਡਕਾਸਟਿੰਗ ਜਿੱਥੋਂ ਆਲਰੇਡੀ 34-35 ਚੈਨਲ ਚੱਲਦੇ ਨੇ, ਇੱਥੋਂ ਪਤਾ ਨਹੀਂ ਕਿਸ ਭਰੋਸੇ ਕਿਵੇਂ ਇਸ ਦੀ ਸਾਰੀ ਸ਼ੁਰੂਆਤ ਹੁੰਦੀ ਹੈ। ਔਰ ਇਸ ਸਾਰੇ ਦੇ ਵਿੱਚ ਡਿਫਿਕਲਟੀਜ਼ ਵੀ ਰਹੀਆਂ। ਕੋਵਿਡ-19 ਨੇ ਹੋਰ ਵੀ ਸੈਟਬੈਕ ਦਿੱਤਾ, ਪਰ ਜਿੱਥੇ ਮੈਂ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ ਔਰ ਅੱਜ ਦੀ ਆਵਾਜ਼ ਦੇ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ, ਉੱਥੇ ਮੈਂ ਆਪਣੀ ਟੈਕਨੀਕਲ ਟੀਮ ਜਿਹੜੇ ਪੂਰੇ ਜਿਸ ਨੂੰ ਕਹਿੰਦੇ ਨੇ ਕਿ ਅੱਡੀ ਗੱਡ ਕੇ ਖੜੇ ਨੇ, ਇਹ ਸੌਖਾ ਨਹੀਂ ਹੈ ਕਿਉਂਕਿ ਇਹ ਇੱਕ ਐਸੀ ਇੰਡਸਟਰੀ ਹੈ, ਜਦੋਂ ਅਸੀਂ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ ਜਾਂ ਮੀਡੀਆ ਆਊਟਲੈਟਸ ਦੀ, ਕਿ ਇਹਦੇ 'ਚ ਜਿਹੜੇ ਨੇ ਉਹ ਪੈਰ ਟਿਕਾ ਕੇ ਖਲੋਣ ਵਾਲੇ ਜਾਂ ਅੱਡੀ ਗੱਡ ਕੇ ਖਲੋਣ ਵਾਲੇ ਘੱਟ ਹੁੰਦੇ ਨੇ। ਉਹਨਾਂ ਨੂੰ ਜਿੱਥੇ ਨਜ਼ਰ ਆਉਂਦਾ ਹੈ ਕਿ ਭਾਈ ਫਾਈਨੈਂਸ਼ੀਅਲ ਤੌਰ ਤੇ ਔਰ ਹਰ ਇੱਕ ਨੇ ਆਪਣੇ ਘਰ ਵੀ ਤੋਰਨੇ ਹੁੰਦੇ ਨੇ, ਲੇਕਿਨ ਇਹ ਸਾਡੀ ਟੀਮ ਦੀ ਕਮਿਟਮੈਂਟ ਹੈ ਕਿ ਉਹ ਇਹ ਸਾਰੇ ਸਾਡੇ ਹਮਸਫਰ ਵੀ ਨੇ, ਸਾਡੇ ਸਾਥੀ ਨੇ ਔਰ ਉਹ ਸਾਡੀ ਪਛਾਣ ਵੀ ਨੇ ਔਰ ਉਹੀ ਚਿਹਰੇ। ਔਰ ਮੈਂ ਤੁਹਾਡਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਵੀ ਤੁਸੀਂ ਵੀ ਮੁੱਢਲੇ ਦਿਨਾਂ ਤੋਂ ਹੀ ਜਿਹੜਾ ਝੱਖੜ ਜਾਏ, ਹਨੇਰੀ ਆਏ, ਸੂਰਜ ਚਮਕੇ, ਤੁਸੀਂ ਵਕਤ ਸਿਰ ਆਂਦੇ ਵੀ ਹੋ ਔਰ ਮੁਸ਼ਕਲਾਂ ਦੇ ਬਾਵਜੂਦ ਤੁਸੀਂ ਸਾਥ ਦਿੱਤਾ। ਔਰ ਇਸੇ ਤਰ੍ਹਾਂ ਸਾਡੀ ਸਾਰੀ ਟੈਕਨੀਕਲ ਟੀਮ ਔਰ ਹੁਣ ਸਾਡੀ ਪੰਜਾਬ ਵਿਚਲੀ ਟੀਮ ਵੀ, ਜਿਨ੍ਹਾਂ ਨੇ ਪਿਛਲੇ ਰਿਕਾਰਡ 2 ਮਹੀਨੇ ਦੇ ਟਾਈਮ 'ਚ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ। ਸਾਡੀ ਦਿੱਲੀ ਟੀਮ ਜਿਨ੍ਹਾਂ ਨੇ ਕੋਵਿਡ-19 ਦੇ ਉਸ ਸਾਰੇ ਕ੍ਰਾਈਸਿਸ ਦੇ ਚਲਦਿਆਂ ਵੀ ਗਾਜ਼ੀਆਬਾਦ ਜਾ ਕੇ ਇੰਟਰਵਿਊ ਕੀਤੇ, ਕਿਸਾਨਾਂ ਦੀ ਲਹਿਰ ਨੂੰ ਜਾ ਕੇ ਉੱਥੇ ਕਵਰ ਕੀਤਾ, ਕਿਉਂਕਿ ਉੱਥੇ ਮੱਚ ਮੋਰ ਡਿਫਿਕਲਟੀਜ਼ ਨੇ। ਔਰ ਇਹ ਠੀਕ ਹੈ ਕਿ ਹਰ ਇੱਕ ਦੀਆਂ, ਜਿਵੇਂ ਮੈਂ ਕਿਹਾ ਕਿ ਵੀ ਜੀਵਨ ਲੋੜਾਂ ਨੇ, ਪਰ ਇਹਨਾਂ ਸਾਰਿਆਂ ਦਾ ਜੋ ਸਾਡੇ ਨਾਲ ਤੁਰੇ ਨੇ ਪੈਸ਼ਨ ਹੈ ਪੰਥ ਦੇ ਲਈ। ਉਹਨਾਂ ਨੂੰ ਲੱਗਦਾ ਹੈ ਕਿ ਭਾਈ ਜੇ ਅਸੀਂ TV 84 ਲਈ ਕੁਝ ਕਰਦੇ ਹਾਂ, ਇਹ ਪੰਥ ਲਈ ਕੁਝ ਕਰ ਰਹੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਹੀ ਸਾਡੀ ਸਟਰੈਂਥ ਵੀ ਹੈ ਔਰ ਇਹੀ ਸਾਡੀ ਪੂੰਜੀ ਵੀ ਹੈ। ਇੱਕ ਵਾਰ ਫਿਰ ਮੈਂ ਸਮੁੱਚੀਆਂ ਸਿੱਖ ਸੰਗਤਾਂ ਦਾ, ਟੋਰਾਂਟੋ, ਮੌਂਟਰੀਆਲ, ਆਟਵਾ, ਉਹ ਸਾਰੀ ਵਿਸਿਨਿਟੀ ਦੇ ਜਿੱਥੇ ਵੱਡੀ ਗਿਣਤੀ 'ਚ ਸਾਡੇ ਪਿਆਰੇ ਵਸਦੇ ਨੇ, ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਥੈਂਕ ਯੂ। ਹੁਣ ਗੱਲ ਭਾਰਤ ਜੀ, ਵਾਜਪਾਈ ਦਾ ਜ਼ਮਾਨਾ, ਜਿਹੜਾ 3 ਵਾਰ ਪ੍ਰਾਈਮ ਮਿਨਿਸਟਰ ਰਿਹਾ, 13 ਦਿਨ ਵੇਲੇ ਤਾਂ ਪ੍ਰਚਾਰ ਦਾ ਮੌਕਾ ਨਹੀਂ ਮਿਲਿਆ। 13 ਮਹੀਨੇ 'ਚ ਤਾਂ ਜਸਟ ਆਪਣੀਆਂ ਸ਼ੇਰਵਾਨੀਆਂ ਜਾਂ ਧੋਤੀਆਂ ਉਹੀ ਸਿੱਧੀਆਂ ਕਰਦੇ ਰਹੇ। ਪਰ ਜਦੋਂ 4.5 ਸਾਲ ਵਾਜਪਾਈ ਨੇ, ਕਿਉਂਕਿ ਇਲੈਕਸ਼ਨ ਪਹਿਲਾਂ ਕਾਲ ਕਰ ਦਿੱਤੀ, ਮੌਕਾ ਬਣਿਆ, ਤੇ ਫਿਰ ਉਹਨਾਂ ਨੇ ਆਪਣੇ ਉਹ ਸਾਰੇ PR ਵਾਲਾ ਮਹਿਕਮਾ ਇਕੱਠਾ ਕੀਤਾ ਔਰ ਸ਼ਾਈਨਿੰਗ ਇੰਡੀਆ, ਬ੍ਰਾਈਟਰ ਇੰਡੀਆ, ਔਰ ਜਿਹੜਾ ਸ਼ਾਈਨਿੰਗ ਇੰਡੀਆ ਦੇ ਥੱਲੇ ਵਾਜਪਾਈ ਨੇ ਕੈਂਪੇਨ ਸ਼ੁਰੂ ਕੀਤਾ ਸੀ, ਮੋਦੀ ਤੱਕ ਪਹੁੰਚਦੇ ਆ ਉਹ ਜਿਹੜਾ ਫਿਰ ਵਿਸ਼ਵ ਗੁਰੂ ਭਾਰਤ ਸੁਪਰ ਪਾਵਰ। ਔਰ ਵਾਜਪਾਈ ਦੇ ਵੇਲੇ ਇਹ ਸਲੋਗਨ ਵੈਸੇ ਥਰੋ ਕੀਤਾ ਗਿਆ ਸੀ ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦੇਵਾਂਗੇ ਔਰ 2050 ਤੱਕ ਅਮਰੀਕਾ ਨੂੰ ਜਿਹੜਾ ਪਿੱਛੇ ਛੱਡ ਦੇਵਾਂਗੇ। ਔਰ ਮੋਦੀ ਦੇ ਪਹਿਲੀ ਹਕੂਮਤ ਦੇ ਵੇਲੇ ਉਹਨਾਂ ਨੇ ਕਿਹਾ ਜੀ ਬਹੁਤ ਜਲਦੀ ਸਾਡੀ ਇਕਨੋਮੀ ਜਿਹੜੀ ਹੈ ਉਹ ਚੀਨ ਨੂੰ ਓਵਰਟੇਕ ਕਰ ਸਕਦੀ ਹੈ। ਔਰ ਕੁਛ ਅਰਸਾ ਪਹਿਲਾਂ ਤੱਕ ਉਹਨਾਂ ਦਾ ਸੀ ਕਿ ਜੀ ਅਸੀਂ 2020 ਤੋਂ ਪਹਿਲਾਂ $5 ਟ੍ਰਿਲੀਅਨ ਦੀ ਇਕਨੋਮੀ ਬਿਲਡ ਕਰਾਂਗੇ। ਹਾਲਾਂਕਿ ਜਿਹੜੀ 2 ਟ੍ਰਿਲੀਅਨ ਦੇ ਨੇੜੇ ਆ ਗਈ ਔਰ ਕਿਵੇਂ ਵਾਈਪ ਆਊਟ ਹੋਈ ਅਕਸਰ ਅਸੀਂ ਗੱਲ ਕਰਦੇ। ਔਰ ਇਸ ਸਾਰੇ 'ਚ ਕਿਵੇਂ ਝੂਠ ਆਪਣੇ ਲੋਕਾਂ ਨੂੰ ਤਾਂ ਭਰੋਸਿਆ ਵੋਟਾਂ ਲੈਣ ਲਈ, ਜਿਹੜੇ ਭਰੋਸਦੇ ਹੀ ਨੇ, ਪਰ ਈਵਨ ਇੰਟਰਨੈਸ਼ਨਲੀ ਵੀ ਕਿਵੇਂ ਜਿਹਨੂੰ ਕਹਿੰਦੇ ਨੇ ਕਿ ਅੱਖਾਂ 'ਚ ਘੱਟਾ ਪਾਇਆ ਬਾਹਰਲੀਆਂ ਤਾਕਤਾਂ ਦੇ। ਔਰ ਇੱਥੇ ਵੀ ਟਰੰਪ ਵਰਗਾ ਬੰਦਾ ਬੈਠਾ ਹੈ, ਉਹਨੂੰ ਜਿਹੜਾ ਇਹ ਭਾਰਤ ਨੇ ਕਿਸ ਤਰੀਕੇ ਨਾਲ, ਇਹਦੇ ਬਾਵਜੂਦ, ਕਿਉਂਕਿ ਇੱਕ ਜਿਹੜੇ ਡਿਕਟੇਟੋਰੀਅਲ ਰੁਚੀਆਂ ਦੇ ਲੋਕ ਹੁੰਦੇ ਨੇ, ਇਹ ਜਿਹੜੇ ਫਿਰ ਗਰਾਊਂਡ ਦੇ ਉਸ ਫੀਲਡ ਦੇ ਐਕਸਪਰਟ ਹੁੰਦੇ ਨੇ, ਉਹਨਾਂ ਦੀ ਰਾਏ ਨੂੰ ਵੇਟ ਨਹੀਂ ਦਿੰਦੇ। ਉਹ ਜਿਹੜੇ ਵੀ ਉਹਨਾਂ ਨੇ ਆਪਣੀ ਨੋਸ਼ਨ ਬਣਾਈ ਹੁੰਦੀ ਹੈ ਉਸ ਦੇ ਉੱਤੇ ਹੀ ਉਹ ਖਲੋਂਦੇ ਨੇ। ਇਹੀ ਇਹਨੂੰ, ਔਰ ਉਹਨਾਂ ਨੂੰ ਆਪਣੀ ਤਾਰੀਫ ਵੀ ਚੰਗੀ ਲੱਗਦੀ ਹੈ। ਇਹੀ ਡਿਕਟੇਟਰ ਦੀਆਂ ਰੁਚੀਆਂ ਨੇ, ਇਹੀ ਨਾਰਸਿਸਿਸਟ ਦੀਆਂ ਰੁਚੀਆਂ ਨੇ। ਸੋ ਟਰੰਪ ਵੀ ਸਾਈਕੋਲੋਜੀਕਲੀ ਜਿਹੜਾ ਉਹਨਾਂ ਦਾ ਜ਼ੇਨੀ ਬਿਲਟਅਪ ਜਾਂ ਮਾਨਸਿਕ ਬਿਲਟਅਪ ਉਹ ਨਾਰਸਿਸਿਸਟ ਦਾ, ਔਰ ਮੋਦੀ ਦਾ ਵੀ ਨਾਰਸਿਸਿਸਟ ਦਾ। ਸੋ ਮੋਦੀ ਨੇ ਜਿਸ ਕਿਸਮ ਦਾ ਉਹ ਸਾਰਾ ਜਿਹੜਾ ਉਹ ਪੋਪ ਲੀਲਾ ਕੀਤੀ,
ਉਹ ਟਰੰਪ ਨੂੰ ਵੀ ਭਾਉਂਦੀ ਸੀ ਤੇ ਜੋ ਟਰੰਪ ਦੀ ਪੋਪ ਲੀਲਾ ਹੈ ਉਹਦੇ ਥੱਲੇ ਮੋਦੀ ਵੀ ਮਾਈ ਫਰੈਂਡ ਕਹਿ ਕੇ ਸੌਦਾ ਵੇਚਦਾ ਸੀ। ਸੋ ਕੁੱਲ ਮਿਲਾ ਕੇ ਇਹ ਤਾਂ ਠੀਕ ਹੈ ਕਿ ਚਾਈਨਾ ਨੂੰ ਮੁੱਖ ਤੌਰ ਤੇ ਅਮਰੀਕਾ ਨੇ ਓਬਾਮਾ ਪੀਰੀਅਡ 'ਚ ਜਿਹੜਾ ਹੈ ਉਹ ਆਪਣਾ ਜਿਹੜਾ ਰਾਈਵਲ ਦੇ ਤੌਰ ਦੇ ਉੱਤੇ ਦੇਖਣਾ ਹੀ ਨਹੀਂ ਸੀ ਸ਼ੁਰੂ ਕਰ ਦਿੱਤਾ। ਉਹ ਚਾਈਨਾ ਐਂਟਾਈ ਚਾਈਨਾ ਪਾਲਿਸੀਜ਼ ਵੀ, ਔਰ ਅਮਰੀਕਾ 'ਚ ਵੀ ਇੰਨੇ ਸਿਆਣੇ ਬਣੇ ਜਿੱਥੇ ਸਟ੍ਰੈਟੇਜੀਸ਼ੀਅਨ ਬੈਠੇ ਹੁੰਦੇ ਨੇ, ਪਰ ਕਈ ਵਾਰ ਇਹਨਾਂ ਦਾ ਕੀ ਚੱਲਦਾ ਹੈ ਕੀ ਨਹੀਂ। ਮੈਂ ਕਈ ਵਾਰ ਦੇਖਦਾ ਹਾਂ ਵੀ ਅਮਰੀਕਾ ਨੂੰ ਬੇਸ਼ੱਕ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰੀ, ਪਰ ਜੇ ਦੇਖਣਾ ਹੋਏ ਮਿਲਟਰੀ ਫੀਲਡ 'ਚ ਵੀ ਕੋਰੀਅਨ ਵਾਰ, ਵਿਤਨਾਮ ਵਾਰ, ਹੁਣ ਜਿਹਦੇ ਵਿੱਚ ਕੋਰੀਅਨ ਵਾਰ 'ਚ ਵੀ 60,000 ਦੇ ਨੇੜੇ ਤੇੜੇ ਆਪਣੇ ਸੋਲਜਰ ਮਰਵਾਏ, ਵਿਤਨਾਮ ਵਾਰ 'ਚ ਵੀ 60,000 ਦੇ ਕਰੀਬ ਮਰਵਾਏ ਔਰ ਮਿਲੀਅਨਸ ਵਿਤਨਾਮੀਆਂ ਨੂੰ ਮਾਰਿਆ। ਔਰ ਕਿਵੇਂ ਉਸ ਸਾਰੇ ਚੋਂ ਜਿਹੜੀ ਹੈ ਉਹਨਾਂ ਦੀ ਜਿਸ ਨੂੰ ਐਮਬੈਰਸਿੰਗ ਹੀ ਨਹੀਂ, ਉਹ ਹੰਬਲ ਜਿਹੜੀ ਜਿਹਨੂੰ ਇੱਕ ਉਸ ਕਿਸਮ ਦੀ ਡਿਫੀਟ ਸੀ। ਅੱਜ ਵੀ ਉਹ ਪਿਕਚਰ ਜਦੋਂ ਅਖੀਰਲੇ ਜਿਹੜੇ ਨੇ ਉਹ ਹੈਲੀਕਾਪਟਰ ਤੇ ਲਟਕ ਰਹੇ ਨੇ, ਔਰ ਉਹ ਪਿਕਚਰ ਅੱਜ ਵੀ ਜਿਹੜੀ ਆ ਅਮਰੀਕਨਾਂ ਨੂੰ ਸ਼ਰਮ ਦਿੰਦੀ ਹੈ ਵੀ ਵਿਤਨਾਮ 'ਚ ਸਾਡਾ ਕੀ ਹਾਲ ਕੀਤਾ। ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ, ਇਹ ਜਾਣਦਿਆਂ ਹੋਇਆਂ ਵੀ ਕਿ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਹੀ ਕਿਵੇਂ ਸੋਵੀਅਤ ਯੂਨੀਅਨ ਦਾ ਐਂਡ ਕੀਤਾ। ਉਹਨਾਂ ਦੇ ਟੈਰੇਨ ਨੂੰ ਸਮਝਦੇ ਸੀ, ਲੋਕਾਂ ਦੇ ਕਰੈਕਟਰ ਨੂੰ ਸਮਝਦੇ ਸੀ। ਇਹਦੇ ਬਾਵਜੂਦ ਬੇਸ਼ੱਕ 9/11 ਇੱਕ ਵੱਡਾ ਜਿਹੜਾ ਝਟਕਾ ਸੀ ਅਮਰੀਕਾ ਲਈ, ਨਹੀਂ ਕੁੱਲ ਇਨਸਾਨੀਅਤ ਲਈ, ਬੇਗੁਨਾਹ ਦਾ ਮਾਰਿਆ ਜਾਣਾ। ਲੇਕਿਨ ਇਹ ਜਾਣਦੇ ਹੋਏ ਵੀ ਕਿ ਭਾਈ ਅਫਗਾਨ ਕਰੈਕਟਰ ਕੀ ਹੈ, ਉਹ ਟੈਰੇਨ ਕੀ ਹੈ, ਇਸ਼ੂ ਕੀ ਹੈ, ਜਿਵੇਂ ਫੁੱਲ ਫਲੈਜ ਸਾਰੀ UN ਸਿਕਿਉਰਿਟੀ ਕਾਉਂਸਲ ਦੇ ਥੱਲੇ ਲੱਖਾਂ ਸੋਲਜਰ ਲਿਜਾ ਕੇ, ਔਰ ਫਿਰ ਇਹੀ ਨਹੀਂ ਕਿ ਤੁਸੀਂ ਹਵਾ 'ਚ ਹੀ ਲੜੇ ਹੋ ਕਿ ਰੋਜ਼ੀ ਕਟਰ ਡੇਜ਼ੀ ਕਟਰ, ਤੁਸੀਂ ਜਿਹੜਾ ਗਰਾਊਂਡ ਦੇ ਉੱਤੇ ਆਪਣੇ ਟਰੂਪਸ ਉਤਾਰੇ। ਹੁਣ 20 ਸਾਲ ਬਾਅਦ ਜਿਹੜੀ ਅਮਰੀਕਨ ਹਿਸਟਰੀ ਦੀ ਸਭ ਤੋਂ ਲੰਬੀ ਜਿਹੜੀ ਆ ਉਹ ਜੰਗ ਬਣ ਗਈ ਹੈ। ਹੁਣ ਇਸ 'ਚ ਫਸੇ ਹੋਏ ਨੇ, ਜੇ ਕੱਢੇ ਤਾਂ ਕੀ ਹੋਏਗਾ, ਔਰ ਅਸੀਂ ਇੱਕ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਕਿਵੇਂ ਹੁਣ ਜਿਹੜਾ ਕਿਤੇ ਨਾ ਕਿਤੇ ਅਮਰੀਕਾ ਤੇ ਦਬਾਅ ਜਿਹੜਾ ਭਾਰਤ ਦਾ ਵੀ ਬਣ ਰਿਹਾ ਸੀ, ਅਫਗਾਨਿਸਤਾਨ ਦਾ ਅਸ਼ਰਫ ਗਨੀ ਔਰ ਦੂਸਰਾ ਇੱਥੇ ਆ ਕੇ ਬੈਠੇ ਨੇ, ਉਹ ਕੀ ਦਬਾਅ ਬਣਾ ਰਹੇ ਨੇ। ਅਜੇ ਪਤਾ ਨਹੀਂ ਕੀ ਕੜੀ ਇਹਨਾਂ ਨੇ ਘੋਲਣੀ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਹੁਤ ਬੁਰੀ ਤਰ੍ਹਾਂ। ਲੇਕਿਨ ਬਹੁਤ ਵੱਡੀ ਮੈਂ ਸਮਝਦਾ ਜਿਹਦੇ 'ਚ ਜੇ ਹੁਣ ਸੰਭਲ ਜਾਣ, ਜਿਵੇਂ ਏਸ਼ੀਆ ਟਾਈਮਸ ਦਾ ਮਿਸਟਰ ਭੀਮ ਪੋਰਟੈਲ ਦਾ ਇਹ ਆਰਟੀਕਲ ਅੱਜ ਅਮਰੀਕਨਾਂ ਦਾ ਇਹ ਦੱਸਦਾ ਹੈ ਕਿ ਵੀ ਉਹਨਾਂ ਨੇ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਇਨਰ ਟੀਮਸ ਨੇ ਉਹ ਭਾਰਤ ਤੋਂ ਪਿੱਛੇ ਹਟ ਰਹੀਆਂ ਨੇ ਔਰ ਦੇਖ ਰਹੀਆਂ ਨੇ ਕਿ ਚਾਈਨਾ ਬਾਰੇ ਉਹ ਨਵੀਂ ਪਾਲਿਸੀ ਅਪਣਾਉਣ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਵੇਂ ਫੁੱਲ ਫਲੈਜਡ ਵੇਟ ਮੋਦੀ ਦੇ ਇੰਡੀਆ ਦੇ ਪਿੱਛੇ ਸੁੱਟਿਆ ਕਿ ਇਹ ਚੀਨ ਨੂੰ ਕਾਊਂਟਰ ਕਰਨ ਦੇ ਲਈ ਇਹ ਇੱਕ ਬੈਸਟ ਜਿਹੜੀ ਹੈ ਉਹ ਆਪਸ਼ਨ ਹੈ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਨੇ ਖੁੱਲ੍ਹ ਕੇ ਕੁਆਡ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਔਰ ਪੂਰਾ ਜੋ ਵੀ ਅਮਰੀਕਾ ਉਹਨਾਂ ਨੂੰ ਉਸ ਓਸ਼ਨ ਦੇ ਵਿੱਚ ਚਾਹੀਦਾ ਸੀ ਉਹ ਇੰਡੀਆ ਨੇ ਪ੍ਰੋਵਾਈਡ ਕੀਤਾ। ਪਰ ਚਾਈਨਾ ਨੂੰ ਇਹੀ ਨਹੀਂ ਕਿ ਅਮਰੀਕਨ ਨੀਤੀ ਘਾੜਿਆਂ ਨੇ ਇੰਡੀਆ ਨੂੰ ਓਵਰ ਐਸਟੀਮੇਟ ਕੀਤਾ, ਉਹਨਾਂ ਨੇ ਚਾਈਨਾ ਨੂੰ ਵੀ ਅੰਡਰ ਐਸਟੀਮੇਟ ਕੀਤਾ। ਬਹੁਤ ਵਾਰ ਜਦੋਂ ਦੋ ਗਲਤੀਆਂ, ਇੱਕ ਗਲਤੀ ਤਾਂ ਮਾਫ ਹੋ ਸਕਦੀ ਹੈ ਕਿ ਵੀ ਜਾਂ ਇੱਕ ਗਲਤੀ ਚੋਂ ਤੁਸੀਂ ਮਾਫ ਨਹੀਂ, ਇੱਕ ਗਲਤੀ ਚੋਂ ਤੁਸੀਂ ਬਚ ਕੇ ਨਿਕਲ ਸਕਦੇ ਹੋ ਉਹਦੇ ਕਨਸੀਕੁਐਂਸਿਸ ਤੋਂ, ਪਰ ਜਦੋਂ ਦੋਵੇਂ ਗਲਤੀਆਂ ਹੋਣ, ਹੁਣ ਚਾਈਨਾ ਨੇ ਇਸ ਸਾਰੇ ਪੀਰੀਅਡ 'ਚ ਜਦੋਂ ਆਪਣੀ ਅਸਲ ਤਾਕਤ ਦਿਖਾਈ ਹੈ ਉਹ ਸਪੇਸ ਦੇ ਵਿੱਚ ਹੋਏ, ਕਿਸ ਲੈਵਲ ਤੇ ਕਿੱਥੇ ਗਏ, ਕੋਵਿਡ-19 ਨੂੰ ਕੰਟਰੋਲ ਕਰਨਾ ਹੋਏ, ਜੋ ਕੁਝ ਉਹਨਾਂ ਨੇ ਹਾਂਗਕਾਂਗ 'ਚ ਕੀਤਾ ਜਾਂ ਤਾਈਵਾਨ ਦੇ ਹਵਾਲੇ ਨਾਲ ਹੈ, ਉਹ ਨਾ ਬੱਜ ਕਰਦੇ ਨੇ, ਨਾ ਉਹਨਾਂ ਨੇ ਕੋਈ ਜਿਹੜੀ ਹੈ ਉਹ ਇਸ ਕਿਸਮ ਦੀ ਕਮਜ਼ੋਰ ਲਾਈਨ ਦਿਖਾਈ। ਔਰ ਉਹਨਾਂ ਦੀ ਇਕਨੋਮਿਕਲ ਗਰੋਥ ਜਦੋਂ ਕੋਵਿਡ-19 'ਚ ਸਿਸਟਮ ਸਾਰੇ ਅਮਰੀਕਾ ਸਮੇਤ ਯੂਰਪ ਦੇ ਉਹ ਫਾਲਟਰ ਨਜ਼ਰ ਆਏ, ਔਰ ਚਾਈਨਾ ਨੇ ਜਿੱਥੇ 20% ਦੇ ਨੇੜੇ ਤੇੜੇ ਉਹਨਾਂ ਦੀ ਗਰੋਥ ਹੈ ਇਕਨੋਮੀ ਦੀ, ਔਰ ਉਹਨਾਂ ਨੇ 80 ਤੋਂ ਜ਼ਿਆਦਾ ਦੇਸ਼ਾਂ 'ਚ ਵੈਕਸੀਨ ਵੀ ਉਹਨਾਂ ਨੇ ਆਪਣੇ ਤੌਰ ਤੇ ਡਿਵੈਲਪ ਕੀਤੀ ਕੋਵਿਡ-19 ਦੀ, 80 ਦੇ ਕਰੀਬ ਮੁਲਕਾਂ ਦੇ ਵਿੱਚ ਉਹਨੂੰ ਪਹੁੰਚਾਇਆ ਵੀ, ਜਿਹਨੂੰ ਕੋਵਿਡ ਡਿਪਲੋਮੇਸੀ ਦਾ ਨਾਂ ਇਹਨਾਂ ਨੇ ਦਿੱਤਾ ਹੈ। ਭਾਰਤ ਨੇ ਵੀ ਇਸ ਕਿਸਮ ਦਾ ਡਰਾਮਾ ਅਮਰੀਕਾ ਦੇ ਸ਼ਹਿਰ ਦੇ ਉੱਤੇ ਜਾਂ ਆਪਣੇ ਹੀ ਆਪ ਹੀ ਉਛਲ ਰਹੇ ਸੀ ਵਿਸ਼ਵ ਗੁਰੂ ਬਣਨ ਨੂੰ, ਪਰ ਉਹਦਾ ਹਾਲ ਅਲਟੀਮੇਟਲੀ ਇਹ ਹੋਇਆ ਕਿ ਉਹ ਜਿੱਥੇ ਇੱਕ ਡੋਜ਼ ਪਹੁੰਚੀ ਉੱਥੇ ਦੂਸਰੀ ਤੱਕ ਜਦੋਂ ਤੱਕ ਪਹੁੰਚਣੀ ਸੀ, ਉਹ ਨਤੀਜਾ ਹੈ ਕਿ ਆਪਣੇ ਲੱਖਾਂ ਲੋਕ ਮਰ ਗਏ। ਜੋ ਔਰ ਦੋਨੋਂ ਪਾਸੇ, ਇੱਕ ਪਾਸੇ ਭਾਰਤ ਕਿਵੇਂ ਇੰਟਰਨੈਸ਼ਨਲੀ ਫੇਲ ਹੋਇਆ
ਬਿਲਕੁਲ ਉਹਦਾ ਜ਼ਿਕਰ ਅਸੀਂ ਕਰਦੇ ਰਹਿੰਦੇ ਹਾਂ ਕਿ ਭਾਈ ਉਹਨਾਂ ਦੀ ਫੋਰਨ ਪਾਲਿਸੀ ਤਾਂ ਟੋਟਲ ਕਲੈਪਸ ਹੋਈ। ਗਵਾਂਢ ਦੇ ਮੁਲਕ ਵੀ, ਨੇਪਾਲ ਵੀ ਹੱਥੋਂ ਨਿਕਲ ਗਿਆ, ਸ੍ਰੀਲੰਕਾ ਵੀ ਨਿਕਲ ਗਿਆ, ਬੰਗਲਾਦੇਸ਼ ਵੀ ਔਨ ਦਾ ਐਜ ਖੜਾ ਹੈ, ਭੂਟਾਨ ਵੀ ਜਿਹੜਾ ਉਹ ਸੰਤੁਸ਼ਟ ਨਹੀਂ ਹੈ। ਔਰ ਜਿਸ ਪਾਕਿਸਤਾਨ ਨੂੰ ਕਾਰਨਰ ਕਰਨ ਦੇ ਲਈ ਐਪੀ ਸੈਂਟਰ ਆਫ ਟੈਰਰਿਜ਼ਮ, ਮਦਰ ਆਫ ਟੈਰਰਿਜ਼ਮ, ਉਹ ਪਾਕਿਸਤਾਨ ਜਿਹੜਾ ਉਹ ਇੱਕ ਮਜ਼ਬੂਤ ਸਟੇਟ ਦੇ ਤੌਰ ਤੇ ਇਕਨੋਮਿਕਲੀ ਵੀ ਇਸ ਸਾਰੇ ਪੀਰੀਅਡ ਦੇ ਵਿੱਚ, ਔਰ ਐਜ਼ ਏ ਵਰਲਡ ਪਲੇਅਰ ਜਿਵੇਂ ਅਮਰੀਕਾ ਵੀ ਜਿਹੜਾ ਹੈ ਉਹਨਾਂ ਨੂੰ ਕੋਰਟ ਕਰ ਰਿਹਾ ਹੈ। ਚਾਈਨਾ ਦੇ ਨਾਲ ਤਾਂ ਹੈ ਹੀ ਹੈ ਕਲੋਜ਼ਨੈਸ, ਰਸ਼ੀਆ ਵੀ ਕਲੋਜ਼ ਆਇਆ, ਗਵਾਂਢ ਦੇ ਬਾਕੀ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕਸ ਨੇ ਉਹਨਾਂ ਦੇ ਵਿੱਚ ਵੀ, ਔਰ ਖਾਸ ਤੌਰ ਤੇ ਅਰਮੀਨੀਆ ਔਰ ਅਜ਼ਰਬਾਈਜਾਨ ਦੀ ਜੰਗ ਦੇ ਦੌਰਾਨ ਪਾਕਿਸਤਾਨ ਔਰ ਟਰਕੀ ਵੀ ਕਰੀਬ ਆਏ, ਔਰ ਕਿਉਂਕਿ ਉਸ ਮੁੱਦੇ ਤੇ ਅਜ਼ਰਬਾਈਜਾਨ ਦੀ ਹਮਾਇਤ ਰਸ਼ੀਆ ਵੀ ਕਰ ਰਿਹਾ ਸੀ। ਸੋ ਕੁੱਲ ਮਿਲਾ ਕੇ ਗੱਲ ਇਸ ਫਰੰਟ ਤੋਂ ਵੀ, ਕਿਉਂਕਿ ਜੇ ਇਹਨਾਂ ਸਾਰੇ ਅਨਪੜ੍ਹਾਂ ਦੀ ਕੈਬਨਿਟ ਦੇ ਵਿੱਚ ਜਿਹਨੂੰ ਇਹ ਸਮਝਦੇ ਸੀ ਕਿ ਜਿਹੜਾ ਰੀਅਲ ਆਰਕੀਟੈਕਟ ਹੈ ਇੰਡੀਆ ਦੀ ਪ੍ਰੋ ਯੂਐਸ ਪਾਲਿਸੀ ਦਾ, ਸ਼ੰਕਰ ਜੈਕਿਸ਼ਨ ਜਿਹੜਾ ਫੋਰਨ ਮਿਨਿਸਟਰ ਬਣਾਇਆ, ਹਾਲਾਂਕਿ ਕਦੇ ਉਹ ਪੰਚਾਇਤ ਦੇ ਵਿੱਚ ਪੰਚ ਨਹੀਂ ਚੁਣਿਆ ਗਿਆ, ਉਹਨੂੰ ਰਾਜ ਸਭਾ ਦੇ ਵਿੱਚ ਲਿਆਂਦਾ, ਹਾਲਾਂ ਉਹਦਾ ਪਿਓ ਵੀ ਡਿਪਲੋਮੈਟ ਸੀ, ਇਹ ਵੀ ਹੋਇਆ ਜੀ ਚਾਈਨੀਜ਼ ਬੋਲਦਾ, ਇਹਦਾ ਪਿਓ ਇਹ ਸੀ ਉਹ ਸੀ। ਲੇਕਿਨ ਜਿਵੇਂ ਉਹਨੇ ਲਿਜਾ ਕੇ ਫਸਾਇਆ ਇੰਡੀਆ ਨੂੰ, ਉਹਨਾਂ ਦਾ ਤਾਂ ਜੋ ਹਾਲ ਕੀਤਾ ਹੀ ਕੀਤਾ, ਜਾਂ ਕੱਲ ਨੂੰ ਇਸ ਸਾਰੇ 'ਚ ਕੀ ਹੋਏਗਾ। ਸੋ ਇਹ ਇਹਦੀ ਜਿਹੜੀ ਮੋਦੀ ਦੀ ਐਗਰੈਸਿਵ ਪਹੁੰਚ ਦੇ ਥੱਲੇ ਦੁਨੀਆ 'ਚ ਵਿਸ਼ਵ ਗੁਰੂ ਬਣਨ ਦਾ ਚਾਹ, ਉਹਦੇ 'ਚ ਚੀਨ ਤੋਂ ਵੀ ਜੁੱਤੀਆਂ ਖਾ ਲਈਆਂ, ਆਪਣਾ ਇਲਾਕਾ ਵੀ ਗਵਾਇਆ ਜੋ ਗਲਵਾਨ ਵੈਲੀ 'ਚ ਹੋਇਆ, ਔਰ ਲਿਆ ਕੇ ਉਹਨਾਂ ਨੂੰ ਉਹਨਾਂ ਦੀ 50-60 ਹਜ਼ਾਰ ਫੌਜ ਚੀਨ ਦੀ ਆਪਣੇ ਕੰਟੋਨਮੈਂਟਸ ਦੇ ਵਿੱਚ ਉੱਥੇ ਉਹਨਾਂ ਨੇ ਬਣਾ ਕੇ ਪਰਮਾਨੈਂਟ ਅੱਡੇ ਕੱਢ ਕੇ ਬਹਿ ਗਏ। ਸੋ ਇਹ ਤਾਂ ਇਹ ਇਹਨਾਂ ਦੀਆਂ ਢੀਂਗਾਂ ਸੀ ਕਿ ਜੀ ਇਹਨਾਂ ਦੇ ਫੌਜੀ ਜਨਰਲ ਕਹਿ ਰਹੇ ਸੀ ਜੀ ਅਸੀਂ ਡਬਲ ਡਾਕਟਰੀਨ ਵਾਰ, ਡਬਲ ਟੂ ਵੇ ਡਾਕਟਰੀਨ, ਇੱਕੋ ਵੇਲੇ ਸਾਡੀ ਫੌਜ ਚੀਨ ਔਰ ਪਾਕਿਸਤਾਨ ਦੋਨਾਂ ਦਾ ਮੁਕਾਬਲਾ ਕਰੇਗੀ। ਲੇਕਿਨ ਇਹਨਾਂ ਨੇ ਇਨਫੈਕਟ ਉਹਨਾਂ ਦੋਨਾਂ ਨੂੰ ਇਕੱਠੇ ਕਰ ਦਿੱਤਾ, ਔਰ ਜੋ ਇਹਨਾਂ ਨੇ ਦਿਲਵਦੀ ਕਸ਼ਮੀਰ ਦੇ ਹਵਾਲੇ ਨਾਲ ਕੀਤੀ, ਅਸੀਂ ਗੱਲ ਕਰਾਂਗੇ ਕਿ ਵੀ ਹੁਣ ਈਵਨ ਉਹਨਾਂ ਦਾ ਲੈਫਟੀਨੈਂਟ ਜਨਰਲ ਜਿਹੜਾ ਉੱਥੇ ਬੈਠਾ ਹੋਇਆ ਪਾਂਡੇ, ਉਹ ਕਹਿ ਰਿਹਾ ਕਿ ਜੀ ਇਹ ਅਫਗਾਨਿਸਤਾਨ ਦੇ ਤੋਂ ਜਿਹੜੇ ਨੇ ਮਿਲੀਟੈਂਟ ਉਹ ਕਸ਼ਮੀਰ 'ਚ ਆ ਸਕਦੇ ਨੇ। ਸੋ ਮਤਲਬ ਇਹ ਹੈ ਵੀ ਇਹਨਾਂ ਨੇ ਕਸ਼ਮੀਰ ਪ੍ਰੋਬਲਮ ਵੀ ਆਪ ਕ੍ਰੀਏਟ ਕੀਤੀ 5 ਅਗਸਤ 2019 ਨੂੰ, ਉਹੀ ਅੰਡਰਸਟੈਂਡਿੰਗ ਜੋ ਅਮਰੀਕਾ ਦੇ ਨਾਲ ਸੀ, ਜਿਹੜੀ ਸਾਡੇ ਪਹਿਲੇ ਦਿਨ ਤੋਂ ਸੀ ਕਿ ਇਹ ਡਿਸੈਪਸ਼ਨ ਕਰ ਰਿਹਾ ਟਰੰਪ, ਜਦੋਂ ਕਹਿ ਰਿਹਾ ਜੀ ਕਿ ਮੈਂ ਮੀਡੀਏਸ਼ਨ ਲਈ ਤਿਆਰ ਹਾਂ, ਉਧਰੋਂ ਉਹਨੂੰ ਵਿੰਕ ਐਂਡ ਨੋਡ ਦਿੱਤੀ ਹੋਈ ਹੈ। ਹੁਣ ਇਹ ਜਿਹੜਾ ਸਾਰਾ ਐਨਾਲਿਸਿਸ ਹੈ ਕਿ ਭਾਰਤ ਵਿਸ਼ਵ ਗੁਰੂ ਬਣਦਾ ਉਹ ਜਿਹੜਾ ਉਹ ਆਪਣੀ ਜੋ ਉਹਨਾਂ ਦੀ ਹੈਸੀਅਤ ਸੀ ਉਹ ਵੀ ਬਿਲਕੁਲ ਫਲੈਟ ਹੋ ਗਈ, ਔਰ ਕਿਸ ਹੱਦ ਤੱਕ ਨੁਕਸਾਨ ਚਾਹੇ ਗੱਲ, ਮੈਂ ਤਾਂ ਆਪਣਾ ਐਨਾਲਿਸਿਸ ਦਿੱਤਾ ਹੈ ਜੋ ਅਸੀਂ ਅਕਸਰ ਰੋਜ਼ਾਨਾ ਗੱਲ ਕਰਦੇ ਹਾਂ, ਪਰ ਜਦੋਂ ਕਿਸੇ ਪ੍ਰੈਸਟੀਜੀਅਸ ਪਬਲੀਕੇਸ਼ਨ ਦੇ ਵਿੱਚ ਕੋਈ ਇਹਨਾਂ ਵਿਚਲਾ ਹੀ ਜਿਹੜਾ ਉਹ ਹਕੀਕਤ ਬਿਆਨ ਕਰਦਾ ਹੈ, ਤੇ ਫਿਰ ਸਾਨੂੰ ਲੱਗਦਾ ਹੈ ਕਿ ਭਾਈ ਇਹ ਸਾਡੇ ਜਿਹੜੇ ਉਹ ਵਿਊਅਰ ਜਿਹੜੇ ਸਮਝਦੇ ਨੇ ਵੀ ਚਲੋ ਅਸੀਂ ਤਾਂ ਇੱਕ ਖਾਲਿਸਤਾਨੀ ਨੈਰੇਟਿਵ ਤੋਂ ਦੇਣਾ, ਉਹਨਾਂ ਨੂੰ ਵੀ ਡਬਲ ਜਿਹੜਾ ਉਹ ਸਟਫ ਮਿਲਦਾ ਹੈ, ਜਾਂ ਉਹਨਾਂ ਦੀ ਕਨਵਿਕਸ਼ਨ ਹੁੰਦੀ ਹੈ ਕਿ ਭਾਈ ਨਹੀਂ ਗੱਲ ਉਸੇ ਡਾਇਰੈਕਸ਼ਨ 'ਚ ਜਾ ਰਹੀ ਹੈ। ਏਸ਼ੀਆ ਟਾਈਮਜ਼ ਇੱਕ ਰੈਪਿਊਟਡ ਪਬਲੀਕੇਸ਼ਨ ਹੈ ਜਿਹਦੇ ਛਪੀ ਗੱਲ ਨੂੰ ਸੀਰੀਅਸਲੀ ਲਿਆ ਜਾਂਦਾ ਹੈ, ਔਰ ਮਿਸਟਰ ਭੀਮ ਪੋਰਟੈਲ ਇਹ ਹੋਣਗੇ ਤਾਂ ਹਿੰਦੂ ਸੱਜਣ, ਨੇਪਾਲੀ ਵੀ ਹੋ ਸਕਦੇ ਨੇ ਕਿਉਂਕਿ ਇੱਦਾਂ ਦੇ ਨਾਂ ਨੇਪਾਲੀ ਵੀ ਰੱਖਦੇ ਨੇ, ਔਰ ਇਹ ਭੀਮ ਪੋਰਟੈਲ ਨੇ ਜਿਹੜੇ ਵਿਜ਼ਿਟਿੰਗ ਫੈਕਲਟੀ ਦੇ ਮਾਸਟਰਸ ਇੰਟਰਨੈਸ਼ਨਲ ਰਿਲੇਸ਼ਨਸ ਐਂਡ ਡਿਪਲੋਮੇਸੀ ਤ੍ਰਿਭੁਵਨ ਯੂਨੀਵਰਸਿਟੀ ਕਾਠਮੰਡੂ 'ਚ ਨੇ, ਔਰ ਫੈਕਲਟੀ ਫਾਰ ਮਾਸਟਰਸ ਪ੍ਰੋਗਰਾਮ ਡਿਵੈਲਪਮੈਂਟ ਇਕਨੋਮਿਕਸ ਨੇ ਨੇਪਾਲ ਓਪਨ ਯੂਨੀਵਰਸਿਟੀ 'ਚ, ਔਰ ਇਹ ਨੇਪਾਲ ਸਾਊਥ ਏਸ਼ੀਆ ਸੈਂਟਰ ਜਿਹੜਾ ਕਾਠਮੰਡੂ 'ਚ ਹੈ ਔਰ ਸਾਊਥ ਏਸ਼ੀਅਨ ਡਿਵੈਲਪਮੈਂਟ ਥਿੰਕ ਟੈਂਕ ਦੇ ਨਾਲ ਵੀ ਜੁੜੇ ਰਹੇ, ਔਰ ਉਹਨਾਂ ਦਾ ਇੱਕ ਆਰਟੀਕਲ ਜਿਹੜਾ ਤੁਸੀਂ ਉਨਵਾਨ ਪੜ੍ਹਿਆ ਔਰ ਉਹ ਐਗਜ਼ੈਕਟ ਹੈ, ਇੰਡੀਆ ਵਾਜ਼ ਇਜ਼ ਐਂਡ ਵਿਲ ਬੀ ਨੋਵੇਅਰ ਇਨ ਦਾ ਵਰਲਡ, ਕਿ ਨਾ ਇਹ ਕਦੇ ਦੀ ਹੋਂਦ ਸੀ ਕੁਛ ਦੁਨੀਆ 'ਚ ਜਿਹੜੀ ਵਰਲਡ ਗੁਰੂ ਬਣਨ ਦੀ ਲਾਈਨ, ਵਿਸ਼ਵ ਗੁਰੂ ਔਰ ਵਰਲਡ 'ਚ ਵੱਡਾ ਰੋਲ, ਔਰ ਟਰੰਪ ਨੇ ਉਹਨੂੰ ਕਿਹਾ ਮੋਦੀ ਨੂੰ ਤੂੰ ਵੱਡਾ ਬ੍ਰਹਮ ਗਿਆਨੀ ਬਹਾਦਰ ਔਰ ਬੜਾ ਵੱਡਾ, ਉਹਨੇ ਕਿਹਾ ਤੂੰ ਵੱਡਾ ਬ੍ਰਹਮ ਗਿਆਨੀ, ਉਹ ਦੋਨੋਂ ਉਹ ਰੌਡੀ ਮੋਡੀ 'ਚ ਇੱਕ ਦੂਜੇ ਦੀ ਪਿੱਠ ਸਕ੍ਰੈਚ ਕਰ ਰਹੇ ਸੀ। ਇੱਥੇ ਕਿਵੇਂ ਟਰੰਪ ਨੇ ਸਾਰਾ ਕੋਵਿਡ-19 ਨੂੰ ਮਿਸ ਹੈਂਡਲ ਕੀਤਾ, ਔਰ ਉਹੀ ਹਾਲ ਉੱਥੇ ਇੰਡੀਆ ਦੇ ਵਿੱਚ ਜਿਹੜਾ ਬਿਲਕੁਲ ਵੈਸੇ ਤਾਂ ਲੋਕਾਂ ਨੂੰ ਨਜ਼ਰ ਆ ਰਿਹਾ ਸੀ ਕਿ ਵੀ ਇਹ ਨਾ ਤਾਂ ਉਧਰ ਨੂੰ ਕੋਈ ਜੇ ਚਾਈਨਾ ਦੇ ਵਿੱਚ ਆਇਆ ਕੋਵਿਡ ਦੀ ਸ਼ੁਰੂਆਤ ਹੁੰਦੀ ਹੈ
ਤੇ ਭਾਰਤ ਵਾਲਿਆਂ ਨੇ ਵੱਡੇ ਵੱਡੇ ਜਿਹੜੇ ਨੇ ਉਹ ਢੋਲ ਵਜਾਣੇ ਸ਼ੁਰੂ ਕਰਤੇ ਕਿ ਜਿਹੜੇ ਹੁਣ ਚਾਈਨਾ ਦੇ ਵਿੱਚ ਇਨਵੈਸਟਰ ਨੇ ਜਿਨ੍ਹਾਂ ਨੇ ਕੀਤਾ ਉੱਥੋਂ ਨਿਕਲ ਕੇ ਭਾਰਤ ਆਣਗੇ, ਉੱਥੇ ਫੁੱਟੀ ਕੌਡੀ ਨਹੀਂ ਆਈ। ਤੇ ਹਾਲ ਇਹ ਹੋਇਆ ਵੀ ਭਾਰਤ ਇੰਨੀ ਬੁਰੀ ਤਰ੍ਹਾਂ ਕਲੈਪਸ ਹੋਇਆ ਉਹਨੂੰ ਹੈਂਡਲ ਕਰਨ 'ਚ ਕੋਵਿਡ-19 ਦੇ ਕਿ ਦੁਨੀਆ 'ਚ ਜਦੋਂ ਸਾਰੇ ਮੈਗਜ਼ੀਨ, ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਅਖਬਾਰਾਂ ਔਰ ਇੰਟਰਨੈਸ਼ਨਲ ਟਾਈਮ ਮੈਗਜ਼ੀਨ ਤੱਕ ਨੇ ਉਹ ਹਜ਼ਾਰਾਂ ਡੈੱਡ ਬਾਡੀਜ਼ ਜਿਹੜੀਆਂ ਗੰਗਾ ਦੇ ਰਿਵਰ ਬੈੱਡ ਤੇ ਪਈਆਂ ਨੇ ਔਰ ਸਿਵਿਆਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਆਕਸੀਜਨ ਨਹੀਂ ਹੈ ਔਰ ਤਰਲੇ ਕਰ ਰਹੇ ਨੇ ਕਿ ਜੇ ਸਾਨੂੰ ਦਿਓ ਐਮਰਜੈਂਸੀ ਜਿਹੜੀ ਉਹ ਜੇ ਜਹਾਜ਼ ਦੇ ਵਿੱਚ ਲੱਦ ਕੇ ਜਾਂਦੇ ਨੇ 10 ਦਿਨ ਉੱਥੇ 에ਅਰਪੋਰਟ ਤੇ ਖੜਾ ਕੋਈ ਸਿਸਟਮ ਨਹੀਂ ਹੈ। ਤਾਂ ਇਹਨਾਂ ਨੂੰ ਸਮਝ ਆਇਆ ਵੀ ਇਹ ਕਿੱਥੇ ਚੀਨ ਤੇ ਕਿੱਥੇ ਭਾਰਤ ਵੀ ਉਹ ਹਾਲਾਂ ਇਹ ਫਰੇਜ਼ ਮੈਂ ਪਾਵਰ ਉਸ ਨੂੰ ਇਸਤੇਮਾਲ ਕਰਨਾ ਪਸੰਦ ਨਹੀਂ ਕਰਦਾ ਪਰ ਆਮ ਕਿਉਂਕਿ ਲਿਟਰੇਚਰ 'ਚ ਹੁੰਦਾ ਹੈ ਕਿ ਕਹਾਂ ਰਾਜਾ ਭੋਜ ਔਰ ਕਹਾਂ ਗੰਗੂ ਤੇਲੀ, ਨਹੀਂ ਉਹ ਕੋਈ ਜ਼ਾਤ ਨਾਲ ਜੁੜਿਆ ਹੋਇਆ ਇਹ ਨਹੀਂ ਹੈ ਕਿ ਵੀ ਮੁਕਾਬਲਾ ਕੀ ਹੈ। ਇੱਕ ਪਾਸੇ ਚੀਨ ਜਿਹਦੀ ਇਕਨੋਮੀ $15 ਟ੍ਰਿਲੀਅਨ ਨੂੰ ਕ੍ਰਾਸ ਕਰਕੇ 20% ਗਰੋਥ 'ਚ ਗਈ, ਉਹਨਾਂ ਨੇ ਉਸ ਸਾਰੇ ਨੂੰ ਹੈਂਡਲ ਕੀਤਾ। ਜੋ ਅਮਰੀਕਾ ਔਰ ਵੈਸਟਰਨ ਯੂਰਪ ਦੀਆਂ ਕੁਝ ਕੰਟਰੀਜ਼ ਨੇ ਅਗੇਂਸਟ ਕੈਂਪੇਨ ਕੀਤਾ, ਉਹਨੇ ਕਿਵੇਂ ਆਪਣੇ ਆਪ ਨੂੰ WHO ਹੋਏ, UN ਹੋਏ ਔਰ ਦੂਜੇ 'ਚ ਆਪਣੀ ਥਾਂ ਬਣਾਈ। ਹੁਣ ਇਹੀ ਜਿਹੜਾ ਆਰਟੀਕਲ ਹੈ ਏਸ਼ੀਆ ਟਾਈਮਜ਼ ਦਾ, ਉਹਨਾਂ ਨੇ ਕਿਹਾ ਕਿ ਵੀ ਇਹ ਆਫਟਰ ਦਾ ਮੋਦੀ ਗਵਰਨਮੈਂਟ ਫੇਲ ਟੂ ਕੰਬੈਟ the second wave of COVID-19, India is dismissed in the Western world। ਕਿ ਵੀ ਇਹ ਬਾਹਰ ਹੋ ਗਿਆ, ਮਤਲਬ ਉਹਦੇ 'ਚ ਹੁੰਦਾ ਨਾ ਜੀ ਤੁਸੀਂ ਹੀਟਸ 'ਚ ਦੌੜਦੇ ਹੋ ਫਿਰ ਤੁਹਾਡਾ ਫਾਈਨਲ ਤੱਕ ਆਉਣਾ, ਉਹਨੂੰ ਕਿਹਾ ਜੀ ਉਹ ਪਹਿਲੀ ਦੌੜ 'ਚ ਜਿਹੜਾ ਹੈ ਉਹ ਬਾਹਰ ਕੱਢਦਾ ਉਹਨੇ, ਰੈਫਰੀ ਨੇ ਮਾਰੀ ਸੀਟੀ ਵੀ ਚਲੋ ਤੁਹਾਡਾ ਕੰਮ ਖਤਮ। ਉਹਨੇ ਸ਼ੁਰੂ ਕੀਤਾ ਕਿ ਆਫਟਰ ਨਰਿੰਦਰ ਮੋਦੀ led government's grave failure to combat the explosive second wave of COVID-19, this wave exacerbated by the Delta variant, Western media, think tanks and academia have shifted their attention to India again। ਉਹਨਾਂ ਨੇ ਕਿਹਾ ਜੀ COVID-19 ਦਾ ਦੂਜੀ ਵੇਵ ਦੇ ਤਾਂ ਫੇਲਿਅਰ ਹੋਈ, ਹੁਣ ਡੈਲਟਾ ਵੇਰੀਐਂਟ ਆ ਗਿਆ। ਬਿਲਕੁਲ ਮਹਾਰਾਸ਼ਟਰ 'ਚ 40 ਦੇ ਕਰੀਬ ਬੰਦੇ ਮਰੇ ਨੇ ਇਹਦੇ ਨਾਲ, ਪੂਰਾ ਫਿਕਰ ਪਿਆ ਹੋਇਆ ਉੱਥੇ ਕਿ ਵੀ ਇਹ ਕਿੱਧਰ ਨੂੰ ਜਾਏਗਾ। Earlier, the West projected India as a critical partner of the US to contain China's economic and strategic clout। ਕਿ ਇਹਨੂੰ ਖੜਾ ਕੀਤਾ ਸੀ ਉਹਨਾਂ ਨੇ ਕਿ economical और strategically ਕਰੇਗਾ। That focus gained adherence after India and US signed logistics exchange memorandum of agreement in August 2016, and both countries inked the subsequent foundational agreements। US President Trump's first Secretary of State Rex Tillerson termed US strategy the planned partnership for the entire 21st century। ਇਹ ਉਹਨੇ ਕੋਟ ਕੀਤਾ ਉਹਦੇ ਫਸਟ ਸੈਕਟਰੀ ਨੂੰ ਕਿ ਆ ਜਿਹੜਾ ਉਹਨਾਂ ਨੇ ਲੌਜਿਸਟਿਕ ਐਕਸਚੇਂਜ ਮੈਮੋਰੈਂਡਮ MOU ਸਾਈਨ ਕੀਤਾ। ਬਟ ਨਾਓ in stark contrast, India is being dismissed in the Western world as an ineligible partner for the Western world to contain China। ਉਹਨੇ ਕਿਹਾ ਇਹ disqualified, ਇਹਨੇ ਚਾਈਨਾ ਨੂੰ ਕੀ ਕਾਊਂਟਰ ਕਰ ਰਹੇ। The Western refocus on India now in the West is the realization of Western strategists that they made a mistake to project India as a global player। They started to recognize that India has power and strategic illusion, but they made an error misjudging India's proper position। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਕਿ ਉਹਨਾਂ ਦੀ ਕਿੰਨੀ ਵੱਡੀ ਗਲਤੀ ਸੀ ਕਿ ਉਹ ਸਮਝਦੇ ਸੀ ਕਿ ਇੰਡੀਆ ਕੋਈ ਰੋਲ ਵਰਲਡ ਲੈਵਲ ਤੇ ਪਲੇ ਕਰ ਸਕਦਾ ਹੈ, ਖਾਸ ਤੌਰ ਤੇ ਚੀਨ ਦੇ ਖਿਲਾਫ ਇਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਔਰ ਇਹ ਉਹਨੇ ਫਿਰ ਆਪਣਾ ਹੀ ਕਿਹਾ ਕਿ ਮੈਂ ਤਾਂ ਈਵਨ ਅਕਤੂਬਰ 20 ਨੂੰ ਵੀ ਪਿਛਲੇ ਸਾਲ ਇਹ ਕਿਹਾ ਸੀ ਇਹੀ ਹੈਡਿੰਗ ਦੇ ਥੱਲੇ ਕਿ ਨਾ ਭਾਰਤ ਕੁਝ ਸੀ ਨਾ ਹੈ ਨਾ ਕੁਝ ਬਣ ਸਕੇਗਾ। ਫਿਰ ਉਹਨੇ ਕਿਹਾ ਵੀ 1000 ਤੋਂ ਜ਼ਿਆਦਾ ਭਾਰਤੀਆਂ ਨੇ ਮੈਨੂੰ ਹੇਟ ਮੇਲ ਭੇਜੀ ਔਰ ਕਈਆਂ ਨੇ ਮੈਨੂੰ ਗਾਲੀ ਗਲੋਚ ਵੀ ਕੀਤਾ, ਪਰ ਮੈਂ ਇਹਦੇ ਤੇ ਹੱਸ ਕੇ ਟਾਲਿਆ ਕਿਉਂਕਿ ਮੈਨੂੰ ਇਹ ਪਤਾ ਸੀ ਕਿ ਵੀ ਮੇਰੇ ਕੁਝ ਜਿਹੜੇ ਇੰਡੀਅਨ ਸਕਾਲਰਲੀ ਫਰੈਂਡਸ ਨੇ ਭਾਰਤ ਦੇ ਵਿੱਚ ਔਰ ਬਾਹਰ, ਉਹ ਜਿਹੜਾ ਨੇ ਉਹਨਾਂ ਨੇ ਕਿਹਾ ਕਿ ਜੀ ਇਹ ਤੁਸੀਂ ਗਲਤ ਜਿਹੜਾ ਉਹ ਸਿੱਟਾ ਕੱਢ ਰਹੇ ਹੋ, ਭਾਰਤ ਦਾ ਤਾਂ ਬਹੁਤ ਵੱਡਾ ਰੋਲ ਹੈ। ਔਰ ਉਹਨੇ ਕਿਹਾ however my comments about India were not baseless। While working at Nepal South Asia Center, a Kathmandu based South Asian think tank, I had the opportunity to observe South Asia very closely। ਕਿ ਵੀ most likely ਨੇਪਾਲੀ ਵੀ ਹੋ ਸਕਦਾ ਕਿ ਵੀ ਮੈਂ ਬਹੁਤ ਨੇੜਿਓਂ ਦੇਖਿਆ ਇਸ ਥਿੰਕ ਟੈਂਕ 'ਚ ਹੋਣ ਤੋਂ ਬਾਅਦ ਵੀ।
I have a fair understanding of trade, technology, economy, politics, culture, religion, population, democracy, human rights, international relations, diplomacy, and strategies of India and other South Asian countries. I also have had plenty of opportunities to observe the Indian psyche कि मैं इन्हां दी ज़हनीयत नूं भी समझदा और ये सारे फील्ड जिन्ने ने ये सारे भारत दे और दूसरे इन्हां नूं मैं बहुत चंगी तरह इन्हां फील्ड्स दी मैनूं समझ है जी I used to tell my Indian friends to wait and see that my perception of India would be proven correct sooner or later. ਉਹ ਕਹਿੰਦੇ ਜਦੋਂ ਮੈਂ ਲਾਸਟ ਈਅਰ ਇਹ ਕਿਹਾ ਤੇ ਉਹਨਾਂ ਨੇ ਬੜੀਆਂ ਹੇਟ ਮੇਲਸ ਲਿਖੀਆਂ ਮੈਂ ਕਿਹਾ ਵੀ ਇੰਤਜ਼ਾਰ ਕਰੋ ਕਿ ਵੀ ਇਹ ਜਿਹੜਾ ਮੇਰਾ ਕੱਢਿਆ ਗਿਆ ਸਿੱਟਾ ਹੈ ਇਹ ਠੀਕ ਸਾਬਤ ਹੋਏਗਾ ਬਿਲਕੁਲ The pumped up claims by Indian political leaders, top bureaucrats, diplomats, think tanks, journalists, scholars for their ideas of India's role on the global stage used to astonish me. I used to believe that they were immersed in a fantasy far away from ground reality. ਉਹਨਾਂ ਕਿਹਾ ਜੀ ਉਹਨਾਂ ਦੇ ਆ ਸਾਰੇ ਹੀ ਥਿੰਕ ਟੈਂਕ ਬਿਊਰੋਕਰੈਟ ਜਦੋਂ ਇਦਾਂ ਦੀਆਂ ਢੀਂਗਾਂ ਮਾਰਦੇ ਸੀ ਤਾਂ ਮੈਨੂੰ ਇਹ ਲੱਗਦਾ ਸੀ ਵੀ ਇਹ ਕਿਹੜੇ ਪਰੀ ਦੇਸ਼ 'ਚ ਰਹਿੰਦੇ ਨੇ ਇਹਨਾਂ ਨੂੰ ਜ਼ਮੀਨੀ ਹਕੀਕਤ ਆਪਣਾ ਅਹਿਸਾਸ ਨਹੀਂ ਹੈ ਕਿ ਵੀ ਇਹਨਾਂ ਦੀ ਔਕਾਤ ਕੀ ਹੈ ਬਿਲਕੁਲ I now recognize that there is a big difference between the powerful land they have imagined and India's actual economic and strategic position on the global stage. ਕਿ ਵੀ ਬੇਸਿਕ 'ਚ ਕੀ ਹੈ ਇਹਨਾਂ ਦੇ ਕੋਲ ਇਹ ਗਲੋਬਲੀ ਆਪਣਾ ਕੀ ਰੋਲ ਦੇਖ ਰਹੇ ਨੇ ਇਹ ਜਿਹੜਾ ਹੈ ਉਹ ਸ਼ੇਖ ਚਿੱਲੀ ਵਾਲੀ ਦੁਨੀਆ 'ਚ ਰਹਿ ਰਹੇ ਸੀ ਫਿਰ ਉਹਨੇ ਕਿਹਾ ਵੀ ਇਨ ਐਕਸਚੇਂਜਿੰਗ ਵਿਊਜ਼ ਵਿਦ ਮਾਈ ਇੰਡੀਅਨ ਫਰੈਂਡਸ ਆਈ ਹੈਡ ਆਲਵੇਜ਼ ਐਡਵਾਈਜ਼ਡ them not to believe the baseless claims made by their cleverer by half leaders and babus, bureaucrats. I kept repeating my assertion. India is nowhere in the world. Many Indian friends became furious after hearing me say it. उन्होंने कहा जी ये ਬਾਬੂਆਂ ਦੀਆਂ ਔਰ ਇਹ ਕੱਚ ਘਰੜ ਲੀਡਰਾਂ ਦੇ ਗਪੌੜ ਸੁਣ ਕੇ ਤੁਸੀਂ ਆਪਣਾ ਕਨਕਲੂਜਨ ਕੱਢ ਰਹੇ ਹੋ ਇੰਡੀਆ ਦਾ ਕੋਈ ਰੋਲ ਵਰਲਡ ਸਟੇਜ ਤੇ ਨਹੀਂ ਹੈ ਤੁਹਾਡੀ ਔਕਾਤ ਹੀ ਨਹੀਂ ਹੈ ਫਿਰ ਹੁਣ ਉਹਨੇ ਕਰੋਨਾ ਵਾਇਰਸ ਤੋਂ ਗੱਲ ਕੀਤੀ The miserable failure to combat the coronavirus pandemic has exposed India's weakness. The West had a misconception that India is growing and can be a global player and instrumental in countering China. However, the epidemic helped the West to dispel its illusion. कि इस एपीडेमिक ने जड़ा इन्होंने वैस्ट ने जड़ा अपना बनाया सी इंडिया बारे उन्होंने लगा भाई ये तो असी बच गए धोखे च असी फसे हुए सी इन्हों दे पल्ले कुछ नहीं है फिर recall a few facts India among the South Asian countries at the bottom of global hunger index 2020 India even lags behind literally starving countries such as Congo, Ethiopia and Angola कि भी हुण इंडिया का देखो वर्ल्ड स्टेज ते की है ग्लोबल हंगर इंडैक्स कि जेड़े भुखमरी दे मारे हुए मुल्क ने कॉन्गो इथोपिया अंगोला भारत उस ग्लोबल हंगर इंडैक्स उन्हां तो भी थल्ले है 1 in 5 इंडियन स्टिल अर्नस अंडर US 37.50 ए मंथ कि भी 20% भारती जड़े ने वो अज भी महीने का अमरीका के $37.5 की उन्हां दी कमाई है and 88.87% of population or in other words 9 out of 10 still make less than US $165 a month in India उन्होंने कहा जी 20% ਜਿਹੜੇ ਨੇ ਉਹ ਇਹ ਨੇ ਤੇ ਜਿਹੜੇ ਬਾਕੀ ਨੇ 10 ਚੋਂ 9 ਉਹ $165 ਮਹੀਨੇ ਦੀ ਉਹਨਾਂ ਦੀ ਕਮਾਈ ਹੈ economic activity in India is limited to a tiny population out of population of 1.36 billion only 14.6 million people had taxable income in the fiscal year 2018-19. India's taxable income is above the figure of US 6,750. उन्हें क्या जी पॉपुलेशन तो उन्होंने 1 बिलियन 360 मिलियन है पर सिर्फ 14.14% लोग जड़े ने वो टैक्स देंगे ने उन्होंने है ही कमाई 85% ਦੇ ਕੋਲ ਤਾਂ ਹੈ ਹੀ ਕੁਝ ਨਹੀਂ ਹੈ ਔਰ ਮੈਂ ਅੱਜ ਹੀ ਇੱਕ ਸਮਾਲ ਵੀਡੀਓ ਦੇਖ ਰਿਹਾ ਸੀ ਸਵੀਡਨ ਬਾਰੇ ਦੁਨੀਆ 'ਚ ਸਵੀਡਨ ਉਹ ਮੁਲਕ ਹੈ ਜਿਹੜੇ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਨੇ ਔਰ ਉਹਨਾਂ ਦੇ ਬਹੁਤ ਸਾਰਿਆਂ ਦੇ ਇੰਟਰਵਿਊ ਸੀ ਉਹਨਾਂ ਨੇ ਕਿਹਾ ਜੀ ਤੁਹਾਡੇ ਡਿਬੇਟ ਨਹੀਂ ਉਹ ਬਹੁਤ ਸਾਰਿਆਂ ਨੇ ਕਿਹਾ ਕਹਿੰਦੇ ਜੀ ਅਸੀਂ ਖੁਸ਼ਕਿਸਮਤ ਹੈ ਕਿ ਅਸੀਂ ਜੇ ਟੈਕਸ ਦਿੰਨੇ ਆ ਤੇ ਸਾਨੂੰ ਵਧੀਆ ਹਸਪੀਟਲਸ ਵਧੀਆ ਸਾਡੇ ਬੱਚਿਆਂ ਲਈ ਨਰਸਰੀਜ਼ ਵਧੀਆ ਸੜਕਾਂ ओल्ड एज का सानू फिक्र नहीं वैलफेयर स्टेट है साड़ी और हर चीज़ जी उन्होंने फिर बच्चों की फीस दसी कितनी घट है किवें की है कि वो सारा क्योंकि टैक्स की बदौलत है हुण ये गल बिल्कुल ठीक है कि अल्टीमेटली
ਹਕੂਮਤਾਂ ਨੇ ਕਿੱਥੋਂ ਖਰਚਣਾ ਹੁੰਦਾ ਖਰਚਣਾ। ਤੇ ਜੇ 15% ਲੋਕ ਹੀ ਜਿਹੜੇ ਨੇ ਉਹ ਟੈਕਸ ਦਿੰਦੇ ਨੇ, ਉਹਨਾਂ 'ਚ ਵੀ ਜਿਹੜੇ ਵੱਡੇ ਨੇ ਉਹ ਤਾਂ ਦੌੜੇ ਹੋਏ ਨੇ, ਉਹ ਕੀ ਦਿੰਦੇ ਨੇ, ਉਹ ਵੀ ਥੋੜਾ ਦਿੰਦੇ ਹੋਣਗੇ ਜਿੰਨਾ ਕੁ ਉਹਨਾਂ ਦਾ ਬਣਦਾ ਹੈ। ਉਹਨੇ ਕਿਹਾ ਵੀ ਇਸ ਸਾਰੇ ਦੇ ਚੱਲਦਿਆਂ only 4.6 million Indians earn more than 1 million Indian rupees, an amount that equals slightly less than US $13,500। ਸਿਰਫ 46 ਲੱਖ ਇੰਡੀਅਨ ਜਿਹੜੇ ਨੇ ਉਹ ਅਮਰੀਕਾ ਦੇ $13,500 ਬਣਾਉਂਦੇ ਨੇ। ਇਹ ਉਹਨਾਂ ਦੀ ਅਮੀਰੀ ਦਾ ਲੈਵਲ ਹੈ, ਇਹ ਗਲੋਬਲ ਔਰ ਇਕਨੋਮੀ ਤੇ ਫਲਾਣਾ। ਫਿਰ ਉਹ ਕਹਿੰਦਾ ਅਰਬਨ ਇੰਡੀਆ ਨੋਨ ਟੂ ਦਾ ਵੈਸਟ ਐਂਡ ਇੰਡੀਆ ਅਕਾਊਂਟਸ ਫॉर ਓਨਲੀ 35% of the country's population, 65% of India's population lives in rural areas. Thus, the countryside of India is very different from what India looks like in the world. ਉਹਨੇ ਕਿਹਾ 65% ਤਾਂ ਉਹੀ ਨੇ ਜਿਹੜੇ ਜੰਗਲ 'ਚ ਲੋਟਾ ਰਹਿ ਕੇ ਦੌੜੇ ਹੁੰਦੇ ਨੇ ਸਵੇਰ ਵੇਲੇ, ਔਰ 35% ਉਹਨਾਂ 'ਚ ਵੀ ਉਹਨੇ ਦੱਸ ਦਿੱਤਾ ਵੀ ਕਿੰਨਾ ਕੁ ਲੈਵਲ ਉਹਨਾਂ ਦਾ ਹੈ। ਔਰ ਇਸ ਸਾਰੇ ਦੇ ਵਿੱਚ despite the economic reforms that began in July 1991, India only grew to join merely 2.5 trillion economy in 2019 ਕਿ ਸਿਰਫ $2.5 trillion ਦੀ ਉਹਨਾਂ ਦੀ ਇਕਨੋਮੀ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਮੋਦੀ ਨੇ 2019 ਚ ਬਾਰ-ਬਾਰ ਰੌਲਾ ਪਾਇਆ ਜੀ ਅਸੀਂ 5 trillion ਇਕਨੋਮੀ ਕਰ ਦਿਆਂਗੇ 2024 ਚ, ਪਰ ਇਹ ਜੋ ਇੰਡੀਆ ਦਾ ਹਾਲ ਹੈ ਇਹ 2030 ਤੱਕ ਪਹੁੰਚਦੇ ਆ ਵੀ $5 trillion ਦੀ ਇਹਨਾਂ ਦੀ ਇਕਨੋਮੀ ਨਹੀਂ ਹੋ ਸਕਣੀ। ਫਿਰ ਜਿਹੜਾ ਹੈ ਉਹਨੇ ਕਿਹਾ ਕਿ ਆਫਟਰ ਦਾ ਕੋਰੋਨਾ ਵਾਇਰਸ ਆਊਟਬ੍ਰੇਕ ਇਨ ਚਾਈਨਾ ਇਨ ਮਾਰਚ ਲਾਸਟ ਈਅਰ there was much hype insisting that caravan of manufacturers from China would rush to India। ਉਹਨੇ ਕਿਹਾ ਵੀ ਜਿਵੇਂ ਮੈਂ ਆਲਰੇਡੀ ਜ਼ਿਕਰ ਕੀਤਾ ਹੈ ਕਿ ਜੀ ਉੱਥੇ ਆ ਰਹੀ ਹੈ ਇਨਵੈਸਟਮੈਂਟ, ਉਹਨੇ ਕਿਹਾ ਜੀ ਕੁਛ ਨਹੀਂ ਇਹਦੇ ਚੋਂ ਨਿਕਲਿਆ, ਕੋਈ ਨਹੀਂ ਗਿਆ ਉੱਥੇ। ਦਸ ਐਜ਼ ਆਈ ਵਾਂਟ ਟੂ ਰਿਪੀਟ ਵਨਸ ਅਗੇਨ ਕਿ ਵੀ ਭਾਰਤ ਨਾ ਕੁਛ ਸੀ ਨਾ ਹੈ ਨਾ ਕੁਛ ਹੋਏਗਾ। ਇਟ ਡਜ਼ ਨਾਟ ਮੇਕ ਸੈਂਸ ਟੂ ਫਾਲਸਲੀ ਕਲੇਮ India becomes Vishwav Guru, world teacher, global economic power at ordinary times. Certainly there was no possibility that India could show leadership in it। उन्होंने कहा कोविड-19 ਚ ਲੀਡਰਸ਼ਿਪ ਵੀ ਨਹੀਂ ਨਜ਼ਰ ਆਈ ਤੇ ਇਹਨਾਂ ਨੇ ਕੀ ਵਰਲਡ ਗੁਰੂ ਬਣਨਾ। ਔਰ ਇਹ ਜਿਹੜਾ ਉਹਨਾਂ ਕਿਹਾ ਵੀ ਪਰ ਪ੍ਰੋਬਲਮ ਇਹ ਹੈ ਕਿ ਇਹ ਜਿਹੜਾ ਪ੍ਰੋ ਵੈਸਟਰਨ ਪਾਲਿਸੀ ਉਹਨਾਂ ਦਾ ਐਸ ਜੈ ਸ਼ੰਕਰ ਲੈ ਕੇ ਆਇਆ, ਡੋਨਲਡ ਟਰੰਪ ਨੇ ਸਮਝਿਆ ਵੀ ਸਾਨੂੰ ਵੀ ਪ੍ਰੌਕਸੀ ਮਿਲ ਗਈ ਚਾਈਨਾ ਦੇ ਅਗੇਂਸਟ, ਔਰ ਉਹਨੇ ਟਰੰਪ ਨੇ ਮੋਦੀ ਨੂੰ ਇਸਤੇਮਾਲ ਕੀਤਾ ਕਿ ਵੀ ਉਹ ਸ਼ਾਇਦ ਇਹਦੇ ਰਾਹੀਂ ਕੋਈ ਵੋਟਾਂ ਲੈ ਲੇ ਉਹਨਾਂ ਦੀਆਂ, ਬਟ ਹੀ ਫੇਲਡ ਅਨਸਕਸੈਸਫੁਲ। Modi suffered from delusion that Trump really looked upon him as a global leader। ਕਿ ਮੋਦੀ ਉਹ ਝੂਠੀ ਮੁੱਠੀ ਸਮਝਣ ਲੱਗ ਗਿਆ ਵੀ ਟਰੰਪ ਵਾਕਿਆ ਹੀ ਉਹਨੂੰ ਕੋਈ ਬਹੁਤ ਮਹਾਨ ਲੀਡਰ ਸਮਝਦਾ ਹੈ। ਉਹੀ ਕਹਿੰਦਾ ਸੀ ਨਾ ਗਲੋਬਲ ਰੋਲ ਇੰਡੀਆ ਆਪਣਾ, ਉਹਨੇ ਕਿਹਾ ਉਹ ਡਿਲੂਜਨ 'ਚ ਫਸਿਆ ਰਿਹਾ। ਔਰ ਅਮਰੀਕਨ ਸਟ੍ਰੈਟੇਜਿਸਟਸ ਆਰ ਵੈਲ ਅਵੇਅਰ that Indian political leaders and high-ranking government officials have Dionysian personality traits। ਹੁਣ ਇਹ ਡਿਨੋਸੀਅਨ ਕੀ ਹੈ? ਗ੍ਰੀਕ ਮਾਈਥੋਲੋਜੀ ਦੇ ਵਿੱਚ ਸ਼ਰਾਬ ਦਾ ਔਰ ਫਰਟੀਲਿਟੀ ਦਾ ਦੇਵਤਾ ਹੈ। ਉਹਨੇ ਕਿਹਾ ਵੀ ਇਹ ਇੰਡੀਅਨ ਜਿਹੜੇ ਨੇ ਜਿਵੇਂ ਉਹ ਉਸ ਡਿਨੋਸੀਅਨ ਕੈਰੈਕਟਰ, ਇਹ ਸਾਈਕੋਲੋਜੀ 'ਚ ਵੀ ਟਰਮ ਯੂਜ਼ ਹੁੰਦੀ ਹੈ ਕਿ ਵੀ ਇਹ ਆਪਣੇ ਬਣਾਏ ਆਪਣੇ ਹੀ ਝੂਠ ਦੇ ਨਸ਼ੇ ਦੇ ਵਿੱਚ ਰਹਿੰਦੇ ਨੇ ਔਰ ਉਹ ਸਮਝਦੇ ਨੇ ਵੀ ਵਾਕਿਆ ਹੀ ਅਸੀਂ ਸੁਪਰ ਪਾਵਰ ਹਾਂ, ਵਾਕਿਆ ਹੀ ਅਸੀਂ ਵਿਸ਼ਵ ਗੁਰੂ, ਕਿਉਂਕਿ ਸਾਰੀ ਉਹਨਾਂ ਦੀ ਬ੍ਰਾਹਮਣਵਾਦ ਹੈ ਹੀ ਝੂਠ ਤੇ ਖੜਾ। ਉਹਨੇ ਕਿਹਾ ਕਿ ਵੀ ਇਹ ਹੀ ਕਾਰਨ ਹੈ ਕਿ ਡਿਊ ਟੂ ਡਿਨੋਸੀਅਨ personality traits prevalent among the Indian political leaders who seek more status than they actually command in reality, Indians have come to believe that they can play a role in rebalancing US and China। ਉਹਨਾਂ ਨੇ ਕਿਹਾ ਜੀ ਆਹੀ ਟ੍ਰੇਟ ਲੀਡਰਾਂ 'ਚ ਵੀ ਨੇ ਲੋਕਾਂ 'ਚ ਵੀ ਨੇ ਔਰ ਉਹ ਸਮਝਦੇ ਸੀ ਜੀ ਅਸੀਂ ਤਾਂ ਇੱਕ ਬੈਲੈਂਸ ਕਰ ਦਿਆਂਗੇ ਅਮਰੀਕਾ ਔਰ ਚੀਨ ਦੀ ਰਿਲੇਸ਼ਨਸ਼ਿਪਸ। ਇਹ ਜਿਹੜੇ ਨੇ the media coverage of India's failure to control COVID-19 in the West means a lot to India। First, the West has concluded that India cannot play the role that the West wants India to play। ਉਹਨਾਂ ਨੇ ਕਿਹਾ ਜੀ COVID-19 ਦੇ ਚੱਲਦੇ ਆ ਜੋ ਇਹਨਾਂ ਦਾ ਜਲੂਸ ਨਿਕਲਿਆ ਉਹ ਇਹ ਕਨਵਿੰਸ ਹੋ ਗਏ ਵੀ ਇਹ ਕੁਝ ਨਹੀਂ ਕਰ ਸਕਦੇ। ਔਰ ਵੈਸਟ ਹੈਜ਼ ਰੀਅਲਾਈਜ਼ਡ that any miscalculation against China by relying on India would have cost the United States dearly depending on India। A recently published report in Financial Times is an example। Those who saw India's role yesterday seem to become mindful that there is no role India can play now। Financial Times उन्होंने कहा जो निकल गए उस सारे धोखे चों और फिर उन्हें चाइना की पावर की गल की है कि बाइडन एडमिनिस्ट्रेशन ने ट्रंप दियां इंडिया बारे नीतियां नूं जिहड़ा वो बैक गियर ला दिता है।
Biden administrations look like it is now working to reset China policy. Recently, Financial Times quotes U.S. Joint Chiefs of Staff Chairman Mark Milley as saying, "I think China has a ways to go to develop the actual no kidding capability to conduct military operations to siege through military means the entire island of Taiwan if they wanted to do that." ਇਹ ਉਹਨਾਂ ਦਾ ਚੀਫ ਆਫ ਸਟਾਫ ਕਹਿ ਰਿਹਾ ਕਿ ਚਾਈਨਾ 'ਚ ਕੈਪੇਬਿਲਿਟੀ ਵੀ ਹੈ ਮਿਲੀਟੈਰਲੀ, ਨੋ ਮੈਟਰ ਅਸੀਂ ਕਿੰਨਾ ਆਮ ਕੀਤਾ ਤਾਈਵਾਨ ਨੂੰ, ਜਦੋਂ ਮਰਜ਼ੀ ਉਹ ਚਾਹਣ ਤਾਈਵਾਨ ਨੂੰ ਲੈ ਸਕਦੇ ਨੇ। ਇਸੇ ਤਰ੍ਹਾਂ ਬਰਨੀ ਸੈਂਡਰਸ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਪ੍ਰਾਇਮਰੀਜ਼ ਡੈਮੋਕ੍ਰੈਟ, in his most recent article in Foreign Affairs has called for a change in China policy. Thus the US wants to alter the China policy. ਉਹਨੇ ਕਿਹਾ ਜੀ, ਉਹਨੇ ਵੀ ਕਿਹਾ ਕਿ ਵੀ ਇਹ ਹੌਸਟਿਲਿਟੀ ਛੱਡੋ, ਬਦਲੋ। ਉਹ ਜਿਹੜਾ ਇੰਡੀਆ ਦੇ ਉੱਤੇ ਟੇਕ ਰੱਖੀ ਹੋਈ ਸੀ ਇਹਨਾਂ ਨੇ, ਜਿਹੜਾ ਉਹ ਸਾਰੇ ਬੈਕ ਗੇਅਰ ਲਾਇਆ। ਔਰ ਅਖੀਰ 'ਚ ਨੇ ਕਿਹਾ ਈਵਨ ਵਿਦ ਇਨ ਇੰਡੀਆ some scholars, responsible journalists and think tanks have concluded that India is nowhere in the world currently and will not be soon. ਫਿਰ ਉਹਨਾਂ ਨੇ ਕਾਂਤੀ ਬਾਜਪਾਈ ਨੂੰ ਕੋਟ ਕੀਤਾ ਵੀ ਉਹਨੇ ਜਿਹੜਾ ਕਰਨ ਥਾਪਰ ਦੇ ਨਾਲ ਇੰਟਰਵਿਊ 'ਚ ਜਿਹੜੀ ਉਹਨੇ ਕਿਤਾਬ ਇੰਡੀਆ ਵਰਸ ਚਾਈਨਾ ਲਿਖਿਆ ਕਿ ਵੀ ਇਹ ਕੰਮ ਨਹੀਂ ਹੋਣਾ, ਚਾਈਨਾ ਨਾਲ ਦੋਸਤੀ ਕਰੋ। ਔਰ ਮੋਦੀਜ਼ ਇੰਡੀਆ in the same situation as I said in last year Asia Time articles I wrote. There is a very popular Hindi proverb, धोबी का कुत्ता ना घर का ना घाट का। और ये उन्होंने कहा ये वर्किंग ट्रांसलेशन इज पर्सन हु इज सपोर्टेड nowhere. Modi will find no beneficial friends when he needs them in the future by putting all his eggs in the American basket. कि भी ये सारे इको टोकरी च पाए ते ultimately बिल्कुल ठीक उन्हें कंक्लूड किया है, धोबी का कुत्ता ना घर का ना घाट का। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।